ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ 84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਦਾ ਹਾਰਦਿਕ ਸਵਾਗਤ ਕਰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ, ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਰੋਜ਼ਾਨਾ ਦੀ ਤਰ੍ਹਾਂ ਸਟੂਡੀਓ ਵਿੱਚ ਮੇਰੇ ਨਾਲ ਸ਼ਾਮਿਲ ਨੇ। ਆਓ ਨਾ ਮਿਲ ਕੇ ਅੱਜ ਦੇ ਅਹਿਮ ਇਸ਼ੂਜ਼ ਉੱਪਰ ਗੱਲਬਾਤ ਕਰਦੇ ਹਾਂ। ਜੀ ਡਾਕਟਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੀ ਡਾਕਟਰ ਸਾਹਿਬ ਜੀ ਆਇਆਂ ਨੂੰ ਪ੍ਰੋਗਰਾਮ ਸੱਚੋ ਸੱਚ ਵਿੱਚ ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ ਅੱਜ 5 ਜੂਨ 2019 22 ਜੇਠ ਨਾਨਕਸ਼ਾਹੀ ਸੰਮਤ 551 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਹਮੇਸ਼ਾ ਤਰ੍ਹਾਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਦਾ ਸੀ ਵਿਊਅਰਸ, ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿੰਦਾ ਇੱਕੋ ਇੱਕ ਚੈਨਲ ਟੀਵੀ 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਸਪੈਕਟਰਮ ਕੇਬਲ, ਆਰਸੀਐਨ ਕੇਬਲ, ਬੈਲਫਾਬ ਕੇਬਲ ਇਨ ਕੈਨੇਡਾ, roku, ਜਾਦੂ ਬਾਕਸ, ਸ਼ਾਵਾ, ਫੇਸਬੁੱਕ, ਟੀਵੀ 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ ਆਈਪੀ ਬਾਕਸ ਤੇ ਤੁਸੀਂ ਟੀਵੀ 84 ਨੂੰ ਦੇਖ ਸਕਦੇ ਹੋ। ਵਿਊਅਰਸ, ਜੇ ਤੁਸੀਂ ਟੀਵੀ 84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਇਸ ਨੂੰ ਵੱਧ ਤੋਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸੀਏ ਕਿ ਤੁਸੀਂ ਟੀਵੀ 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਟੀਵੀ 84 ਦੀ ਜੋ ਲਾਈਵ ਸਟ੍ਰੀਮ ਹੈ ਉਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਵਿਊਅਰਸ, ਜਿਸ ਤਰ੍ਹਾਂ ਕਿ ਸਾਨੂੰ ਸਾਰਿਆਂ ਨੂੰ ਪਤਾ ਹੈ ਕਿ ਜੋ ਇਹ ਘੱਲੂਘਾਰਾ ਹਫਤਾ ਚੱਲ ਰਿਹਾ ਔਰ ਜੂਨ 84 ਦੇ ਘੱਲੂਘਾਰੇ ਨੂੰ ਵਾਪਰਿਆ 35 ਵਰੇ ਬੀਤ ਚੁੱਕੇ ਨੇ। ਅਸੀਂ ਉਹਨਾਂ ਸਭ ਸ਼ਹੀਦਾਂ ਨੂੰ ਪ੍ਰਣਾਮ ਕਰਦੇ ਹਾਂ ਔਰ ਆਪਣੇ ਜੋ ਅਕੀਦਤ ਦੇ ਜੋ ਫੁੱਲ ਅਸੀਂ ਉਹਨਾਂ ਨੂੰ ਭੇਟ ਕਰਦੇ ਹਾਂ, ਉਹਨਾਂ ਨੂੰ ਯਾਦ ਕਰ ਰਹੇ ਹਾਂ ਔਰ ਦੇਸ਼ਾਂ ਵਿਦੇਸ਼ਾਂ ਵਿੱਚ ਇਸ ਜੋ 35ਵੀਂ ਦੁਖਤ ਜੋ ਹੈਗੀ ਹੈ ਯਾਦ, ਉਸ ਨੂੰ ਯਾਦ ਕੀਤਾ ਜਾ ਰਿਹਾ, ਜਿਸ ਤਰ੍ਹਾਂ ਕਿ ਰੈਲੀਆਂ ਰਾਹੀਂ, ਪ੍ਰੋਟੈਸਟ ਰਾਹੀਂ ਔਰ ਸਮਾਗਮ ਕਰਕੇ। ਸੋ ਇਸੇ ਗੱਲਬਾਤ ਨੂੰ ਆਪਾਂ ਜਾਰੀ ਕਰਦੇ ਹਾਂ। ਡਾਕਟਰ ਸਾਹਿਬ ਨੇ ਉਹਨਾਂ ਨਾਲ ਗੱਲਬਾਤ ਕਰਿਆ, ਉਹਨਾਂ ਦੇ ਵਿਚਾਰ ਸੁਣਦੇ ਹਾਂ। ਜੀ ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਇਹ ਸਾਰਾ ਹੀ ਹਫਤਾ ਜਿਵੇਂ ਮੈਂ ਪਿਛਲੇ 2-3 ਦਿਨ ਤੋਂ ਲਗਾਤਾਰਤਾ ਨਾਲ ਬਿਲਕੁਲ ਇੱਕ ਵੈਰਾਗ ਮਹਿਸੂਸ ਕਰਦਾ ਹੈ। ਇਹ ਮੇਰਾ ਨਹੀਂ, ਹਰ ਸਿੱਖ ਔਰ ਸਿੱਖਾਂ ਨਾਲ ਪਿਆਰ ਕਰਨ ਵਾਲਾ ਇਨਸਾਨ ਜਾਂ ਸੱਚ ਨੂੰ ਪਿਆਰ ਕਰਨ ਵਾਲਾ ਇਨਸਾਨ ਇਹਨਾਂ ਦਿਨਾਂ ਨੂੰ ਇਵੇਂ ਹੀ ਮਹਿਸੂਸ ਕਰਦਾ ਹੈ ਜਿਵੇਂ ਜ਼ਿੰਦਗੀ ਦਾ ਕੋਈ ਬਹੁਤ ਵੱਡਾ ਨਿੱਜੀ ਦੁਖਾਂਤ ਵੀ ਸ਼ਾਇਦ ਇਵੇਂ ਪ੍ਰਭਾਵਿਤ ਨਾ ਕਰਦਾ ਹੋਵੇ। ਸਾਡੇ ਕੱਲ੍ਹ ਦੇ ਪ੍ਰੋਗਰਾਮ ਤੋਂ ਬਾਅਦ ਸਾਡੇ ਬਹੁਤ ਸਾਰੇ ਪਾਕਿਸਤਾਨੀ ਭਰਾਵਾਂ ਭੈਣਾਂ ਨੇ ਸਾਨੂੰ ਨਿੱਜੀ ਮੈਸੇਜ ਵੀ ਲਿਖੇ ਔਰ ਕੁਛ ਨੇ ਤਾਂ ਇਹ ਕਿਹਾ ਵੀ ਅਸੀਂ ਪ੍ਰੋਗਰਾਮ ਨੂੰ ਦੇਖਦਿਆਂ ਰੋਂਦੇ ਰਹੇ। ਸੋ ਮੈਂ ਸਮਝਦਾ ਵੀ ਜਿੱਥੇ ਵੀ ਸੱਚ ਦੀ ਗੱਲ ਨੂੰ ਕਹਿਣ ਜਾਂ ਸੁਣਨ ਵਾਲੇ ਨੇ ਉਹ ਸਮਝਦੇ ਨੇ ਕਿ ਜ਼ੁਲਮ ਕਿਸੇ ਤੇ ਹੋਏ ਔਰ ਖ਼ਾਸ ਤੌਰ ਤੇ ਉਹਨਾਂ ਹਾਲਾਤਾਂ 'ਚ ਜਦੋਂ ਕਿ ਕਿਸੇ ਮਜ਼ਹਬੀ ਥਾਂ ਦੇ ਉੱਤੇ ਕਿਸੇ ਬਹੁਤ ਮੁਬਾਰਕ ਦਿਨ ਦੇ ਮੌਕੇ ਔਰ ਬੇਗੁਨਾਹ ਲੋਕਾਂ ਦਾ ਮਾਰੇ ਜਾਣਾ, ਔਰਤਾਂ, ਬੱਚੇ ਔਰ ਮਿੱਥ ਕੇ ਨਿਸ਼ਾਨਾ ਵਿੱਢ ਕੇ ਜਿਹਨੂੰ ਕਹਿੰਦੇ ਨੇ ਕਿ ਇੱਕ ਪੂਰੀ ਸਾਜ਼ਿਸ਼ ਦੇ ਤਹਿਤ, ਪਲੈਨਿੰਗ ਦੇ ਤਹਿਤ। ਸੋ ਅਸੀਂ ਇਸ ਪਾਰਟ ਨੂੰ ਹੀ ਕੰਟੀਨਿਊ ਕਰ ਰਹੇ ਉਹਨਾਂ ਉਸ ਘੱਲੂਘਾਰਾ 84 ਦੇ ਅੱਡ-ਅੱਡ ਐਸਪੈਕਟਸ ਦੇ ਉੱਤੇ ਅਸੀਂ ਪਿਛਲੇ ਦਿਨਾਂ 'ਚ ਵੀ ਗੱਲ ਕੀਤੀ ਹੈ। ਅੱਜ 5 ਜੂਨ ਦੀ ਸ਼ਾਮ ਹੈ ਔਰ ਆਲਰੇਡੀ ਉਸ ਖਿੱਤੇ ਦੇ ਵਿੱਚ 6 ਜੂਨ ਦੀ ਸਵੇਰ ਚੜ੍ਹ ਚੁੱਕੀ ਹੈ ਔਰ ਇਹ 5 ਤੇ 6 ਜੂਨ ਦੀ ਜਿਹੜੀ ਦਰਮਿਆਨੀ ਰਾਤ ਹੈ ਇਹ ਸਭ ਤੋਂ ਮਾਰੂ ਰਾਤ ਸੀ, ਜਦੋਂ ਕਿ ਬੇਸ਼ੱਕ 3 ਜੂਨ ਗੁਰੂ ਅਰਜਨ ਸਾਹਿਬ ਦਾ ਸ਼ਹੀਦੀ ਦਿਨ ਸੀ 1984 'ਚ, ਜਦੋਂ ਕਿ ਫੌਜ ਨੇ ਹਮਲਾ ਕਰਨ ਦੇ ਲਈ ਸਾਰਾ ਦਰਬਾਰ ਸਾਹਿਬ ਨੂੰ ਘੇਰਿਆ, ਬਿਜਲੀ ਪਾਣੀ ਕੱਟ ਦਿੱਤੀ ਗਈ ਔਰ 4 ਦੀ ਸਵੇਰ ਪਹਿਲਾ ਗੋਲਾ ਜਿਹੜਾ ਹੈ ਉਹ ਦਾਗਿਆ ਗਿਆ। ਪਰ ਇਹ ਸਾਰੇ ਦਿਨ ਜਿਹੜਾ 4 ਨੂੰ ਔਰ ਸਵੇਰ ਨੂੰ, 4 ਰਾਤ ਨੂੰ, 5 ਸਵੇਰ ਨੂੰ, 5 ਰਾਤ ਨੂੰ ਇਹ ਉਹਨਾਂ ਦੇ ਕਮਾਂਡੋ, ਉਹਨਾਂ ਦੀਆਂ ਅੱਡ-ਅੱਡ ਯੂਨਿਟਸ, ਉਹਨਾਂ ਦੀ ਆਰਟਿਲਰੀ, ਹੋਰ ਸਾਰਾ ਪਾਰਟ ਬਰਾਬਰ ਚੱਲਦਾ ਰਿਹਾ ਔਰ 5 ਤੇ 6 ਜੂਨ ਦੀ ਦਰਮਿਆਨੀ ਰਾਤ ਨੂੰ ਫਿਰ ਵਿਜੰਤਾ ਟੈਂਕ ਜਿਹੜੇ ਨੇ ਉਹ ਦਰਬਾਰ ਸਾਹਿਬ ਦੀ ਪਰਿਕਰਮਾ ਦੇ ਵਿੱਚ ਲਿਆਂਦੇ ਗਏ। ਟੈਂਕਾਂ ਦੇ ਨਾਲ ਅਕਾਲ ਤਖਤ ਨੂੰ ਖੰਡਰਾਤ ਬਣਾ ਦਿੱਤਾ ਗਿਆ ਔਰ ਇਹ ਸਭ ਤੋਂ ਫੀਅਰਸ ਬੈਟਲ ਸੀ, ਕਿਉਂਕਿ ਇਸ ਦੇ ਵਿੱਚ ਜ਼ਾਹਰ ਹੈ ਇੱਕ ਪਾਸੇ ਪਹਾੜੇ ਦੇ ਟੱਟੂ ਫੌਜੀ
ਜਿਹੜੇ ਕਿ ਉਹਨਾਂ ਦੇ ਕਹਿਣ ਮੁਤਾਬਕ ਕਿ ਜੀ ਅਸੀਂ ਤਾਂ ਆਪਣੀ ਡਿਊਟੀ ਕਰ ਰਹੇ ਹਾਂ। ਜੀ ਪਰ ਦੂਸਰੇ ਪਾਸੇ ਉਹ ਬਲਕਾਰ ਯੋਧੇ ਗੁਰੂ ਕਲਗੀਧਰ ਦੇ ਸਪੁੱਤਰ ਸਪੁੱਤਰੀਆਂ ਜਿਨ੍ਹਾਂ ਨੇ ਆਪਣੇ ਪਵਿੱਤਰ ਤਖਤ, ਉਹ ਤਖਤ ਜਿਸ ਦਾ ਨਾਂ ਹੀ ਅਕਾਲ ਤਖਤ, ਕਦੇ ਇਸ ਨੂੰ ਅਕਾਲ ਬੁੰਗਾ ਕਹਿੰਦੇ ਸੀ, ਜੀ ਕਾਲ ਮੌਤ ਨੂੰ ਕਹਿੰਦੇ ਨੇ, ਬਿਲਕੁਲ ਤੇ ਅਕਾਲ ਜਿਹੜਾ ਮਰੇ ਨਾ, ਕਿਉਂਕਿ ਸੱਚ ਪੁਰਾਣਾ ਨਹੀਂ ਹੁੰਦਾ, ਸੱਚ ਕਦੇ ਮਰਦਾ ਨਹੀਂ। ਬਿਲਕੁਲ ਔਰ ਇਹ ਤਖਤ ਥਰੋਨ ਗੁਰੂ ਹਰਗੋਬਿੰਦ ਸਾਹਿਬ ਨੇ ਜਿਸ ਨੂੰ ਪ੍ਰਗਟ ਕੀਤਾ ਜ਼ਾਹਰਾ ਤੌਰ ਦੇ ਉੱਤੇ, ਥਰੋਨ ਆਫ ਦਾ ਇਮੋਰਟਲ, ਸੱਚ ਹੱਕ ਇਨਸਾਫ ਦਾ ਤਖਤ। ਜੀ ਔਰ ਇਸ ਤਖਤ ਦੇ ਉੱਤੇ ਜਦੋਂ ਇਸ ਤਖਤ ਦੀ ਸਾਜਨਾ ਛੇਵੇਂ ਪਾਤਸ਼ਾਹ ਮੀਰੀ ਪੀਰੀ ਦੀਆਂ 2 ਤਲਵਾਰਾਂ ਧਾਰਨ ਕਰਦੇ ਨੇ, ਤੇ ਉਸ ਵੇਲੇ ਦੇ 2 ਢਾਡੀ ਜਿਨ੍ਹਾਂ ਨੂੰ ਰਬਾਬੀ ਕਹਿੰਦੇ ਸੀ, ਇੱਕ ਭਾਈ ਨੱਥਾ, ਇੱਕ ਭਾਈ ਅਬਦੁੱਲਾ, ਜੀ ਇੱਕ ਦਾ ਸੰਬੰਧ ਪਿੰਡ ਸੁਰ ਸਿੰਘ ਦੇ ਨਾਲ, ਇੱਕ ਪਿੰਡ ਸੁਲਤਾਨਵਿੰਡ ਦੇ ਨਾਲ, ਉਹਨਾਂ ਨੇ ਢਾਡੀ ਵਾਰ ਕੇ ਉਸ ਖਿੱਤੇ ਦੇ ਵਿੱਚ ਬਹਾਦਰੀ ਦੀ ਗਾਥਾ ਦੇ ਤੌਰ ਤੇ ਜਾਣੀ ਜਾਂਦੀ ਸੀ। ਔਰ ਅਸੀਂ ਗੁਰੂ ਗ੍ਰੰਥ ਸਾਹਿਬ ਦੀ ਰਚਨਾ 'ਚ ਵੀ ਦੇਖਦੇ ਹਾਂ ਕਿ ਉਸ ਰੂਪ ਦੇ ਵਿੱਚ ਕਿਵੇਂ ਜਿੱਥੇ ਵਾਰ ਹੈ ਉਸ ਤੁਸੀਂ ਈਵਨ ਉਹਨਾਂ ਨਾਇਕਾਂ ਦਾ ਵੀ ਨਾਂ ਦੇਖਦੇ ਹੋ ਜਿਨ੍ਹਾਂ ਦੇ ਨਾਂ ਦੇ ਉੱਤੇ ਵਾਰਾਂ ਪੜ੍ਹੀਆਂ ਜਾਂਦੀਆਂ ਸੀ। ਜੀ ਪਰ ਇੱਥੇ ਇਸ ਥਰੋਨ ਆਫ ਦਾ ਇਮੋਰਟਲ, ਇਸ ਅਕਾਲ ਦੇ ਤਖਤ ਦੇ ਉੱਤੇ ਜਿਹੜੀ ਪਹਿਲੀ ਵਾਰ ਨੱਥੇ ਤੇ ਅਬਦੁੱਲੇ ਭਾਈ ਨੇ ਪੜ੍ਹੀ ਉਹ ਸੀ ਕਿ ਉਸ 2 ਤਲਵਾਰੀ ਬੱਧੀਆਂ, ਇੱਕ ਮੀਰੀ ਦੀ, ਇੱਕ ਪੀਰੀ ਦੀ, ਇੱਕ ਅਜ਼ਮਤ ਦੀ, ਇੱਕ ਰਾਜ ਦੀ, ਇੱਕ ਰਾਖੀ ਕਰੇ ਵਜ਼ੀਰ ਦੀ, ਪੱਗ ਤੇਰੀ ਕੀ ਜਹਾਂਗੀਰ ਦੀ। ਜੀ ਸੋ ਜ਼ਾਹਿਰ ਹੈ ਕਿ ਉਸ ਵੇਲੇ ਜਹਾਂਗੀਰ ਦਿੱਲੀ ਦੇ ਤਖਤ ਤੇ ਸੀ ਔਰ ਜਹਾਂਗੀਰ ਦੇ ਹੁਕਮਾਂ ਥੱਲੇ ਚੰਦੂ ਦੀ ਸਾਜ਼ਿਸ਼ ਔਰ ਇੱਕ ਕੈਂਪੇਨ ਦੇ ਥੱਲੇ ਪੰਜਵੇਂ ਪਾਤਸ਼ਾਹ ਗੁਰੂ ਅਰਜਨ ਸਾਹਿਬ ਦੀ ਸ਼ਹਾਦਤ 1606 ਈਸਵੀ ਦੇ ਵਿੱਚ ਹੋ ਚੁੱਕੀ ਸੀ। ਜੀ ਤੇ ਲਗਭਗ ਕੁਝ ਸਮੇਂ ਬਾਅਦ ਹੀ ਜਦੋਂ ਗੁਰੂ ਸਾਹਿਬ ਮੀਰੀ ਪੀਰੀ ਦੀਆਂ ਤਲਵਾਰਾਂ ਧਾਰਨ ਕਰਦੇ ਨੇ, ਅਕਾਲ ਤਖਤ ਜਿਹੜਾ ਉਸ ਵੇਲੇ ਕੋਈ ਇਵੇਂ ਜਿਵੇਂ ਅੱਜ ਅਸੀਂ ਦੇਖਦੇ ਹਾਂ 4 ਮੰਜ਼ਲਾ ਨਹੀਂ ਸੀ, ਬਿਲਕੁਲ ਇਹ ਲਗਭਗ 10 ਫੁੱਟ ਉੱਚਾ ਤਖਤ, ਕਿਉਂਕਿ ਬਾਦਸ਼ਾਹ ਦਾ ਥਰੋਨ ਜਿਹੜਾ ਹੈ ਜਿਸ ਨੂੰ ਜਦੋਂ ਦਰਬਾਰ ਲਾਉਂਦੇ ਨੇ ਉਹ ਉੱਚਾ ਹੁੰਦਾ ਹੈ ਔਰ ਤਖਤ ਉਹਨੂੰ ਹੀ ਕਿਹਾ, ਗੱਲ ਤਾਂ ਹੁਕਮ ਦੀ ਹੁੰਦੀ ਹੈ, ਤਾਕਤ ਦੀ ਹੁੰਦੀ ਹੈ। ਜੀ ਸੋ ਦਿੱਲੀ ਦਾ ਜਿਹੜੇ ਤਖਤ ਸੀ ਉਸ ਤੋਂ 2 ਫੁੱਟ ਉੱਚਾ ਇਸ ਨੂੰ ਰੱਖਿਆ ਗਿਆ ਔਰ ਇਸ ਗੱਲ ਨੂੰ ਵੀ ਯਕੀਨੀ ਬਣਾਇਆ ਗਿਆ ਕਿ ਵੀ ਇਹ ਕਿਸ ਪਾਵਰ ਔਰ ਸਿੱਖ ਕੌਮ ਦੇ ਲਈ ਜਿਹੜਾ ਫਿਊਚਰ ਦੇ ਵਿੱਚ ਕੀ ਜਿਹੜਾ ਅਨਰੇਵਲ ਹੋਏਗਾ। ਔਰ ਉਸ ਤੋਂ ਅਸੀਂ ਇਹ ਵੀ ਦੇਖਦੇ ਹਾਂ ਕਿ ਜਦੋਂ ਹਰਮੰਦਰ ਸਾਹਿਬ ਦੀ ਸੰਗੇ ਬੁਨਿਆਦ ਸਾਈਂ ਮੀਆਂ ਮੀਰ ਰੱਖਦੇ ਨੇ, ਗੁਰੂ ਅਰਜਨ ਸਾਹਿਬ ਉਹਨਾਂ ਨੂੰ ਇਨਵਾਈਟ ਕਰਦੇ ਨੇ, 4 ਦਰਵਾਜ਼ਿਆਂ ਵਾਲਾ ਹਰਮੰਦਰ ਬਣਦਾ। ਪਰ ਇਸ ਅਕਾਲ ਤਖਤ ਦੇ ਨੂੰ ਬਣਾਉਣ ਦੇ ਵਿੱਚ ਅਸੀਂ ਦੇਖਦੇ ਹਾਂ ਕਿੰਨੀ ਰਾਜ ਨਾ ਹਾਥ ਲਗਾਇਓ, ਬੁੱਢੇ ਤੇ ਗੁਰਦਾਸ ਬਣਾਇਓ। ਗੁਰੂ ਹਰਗੋਬਿੰਦ ਸਾਹਿਬ ਨੀਂਹ ਪੱਥਰ ਰੱਖਦੇ ਨੇ, ਬਾਬਾ ਬੁੱਢਾ ਗਾਰਾ ਤਿਆਰ ਕਰਦੇ ਨੇ, ਭਾਈ ਗੁਰਦਾਸ ਇੱਟਾਂ ਫੜਾਉਂਦੇ ਨੇ। ਔਰ ਇਸ ਇਹ ਸਿੰਬੋਲਿਜ਼ਮ ਸੀ ਦਿੱਲੀ ਤਖਤ ਤੋਂ 2 ਫੁੱਟ ਉੱਚੇ ਦਾ ਕਿ ਜਿਹੜੇ ਦੁਨੀਆ ਦੇ ਬਾਦਸ਼ਾਹ ਨੇ ਇਹ ਤਾਂ ਅਲਟੀਮੇਟਲੀ ਆਉਣ ਜਾਣ ਵਾਲੇ ਨੇ, ਇਹਨਾਂ ਦੀ ਜਿਹੜੀ ਹੈ ਉਹ ਹੋਂਦ ਇੱਕ ਲਿਮਿਟਡ ਹੈ। ਔਰ ਜਿਵੇਂ ਜਿਹੜਾ ਨਿਗਾਹ ਫਕਰ ਮੇਂ क्या है शान सिकंदरी कि भी ਉਹਦੀ ਸਿਕੰਦਰ ਬਾਦਸ਼ਾਹ ਦੀ ਸ਼ਾਨ ਜਿਹੜੀ ਹੈ ਉਹ ਕੀ ਹੈ ਉਹਦੇ ਸਾਹਮਣੇ, ਇੱਕ ਫਕੀਰ ਦੀ ਨਿਗਾਹ ਦੇ ਸਾਹਮਣੇ। ਸੋ ਜ਼ਾਹਰ ਹੈ ਕਿ ਜਦੋਂ ਜਿਹੜਾ ਫਕੀਰ ਰੱਬ ਦੇ ਨਾਲ ਜੁੜਿਆ ਹੋਇਆ ਹੈ ਤੇ ਜੇ ਰੱਬ ਸੱਚ ਰੂਪ ਹੈ ਤੇ ਸੱਚ ਹੱਕ ਇਨਸਾਫ ਦੀਆਂ ਵੈਲਿਊਜ਼ ਦਾ ਇਹ ਤਖਤ ਐਸਟੈਬਲਿਸ਼ ਹੋ ਰਿਹਾ ਹੈ ਇਸ ਧਰਤੀ ਦੇ ਉੱਤੇ ਤੇ ਉਸ ਚੋਂ ਇਹੀ ਆਵਾਜ਼ ਹੈ ਕਿ ਭਾਈ ਇਸ ਥਾਂ ਦੇ ਉੱਤੇ ਕੋਈ ਵੀ ਜਿਹੜਾ ਆ ਕੇ ਫਰਿਆਦੀ ਹੋ ਸਕਦਾ ਹੈ, ਕੋਈ ਵੀ ਜਿਹੜਾ ਹੈ ਉਹ ਆਪਣੀ ਫਰਿਆਦ ਲੈ ਕੇ ਆ ਸਕਦਾ ਹੈ। ਔਰ ਲਗਭਗ 4 ਸਦੀਆਂ ਦਾ ਅਕਾਲ ਤਖਤ ਦਾ ਇਤਿਹਾਸ ਇਸ ਗੱਲ ਦੀ ਗਵਾਹੀ ਦਿੰਦਾ ਹੈ। ਬੇਸ਼ੱਕ ਵਕਤ ਦੇ ਹਾਕਮ ਤਾਕਤਵਰ ਹੁੰਦੇ ਨੇ, ਉਹ ਇਮਾਰਤਾਂ ਢਾ ਸਕਦੇ ਨੇ। ਅਹਿਮਦ ਸ਼ਾਹ ਅਬਦਾਲੀ ਨੇ ਹਰਮੰਦਰ ਸਾਹਿਬ ਅਕਾਲ ਤਖਤ 2-3 ਵਾਰ ਉਹਦੇ ਮੁੰਡੇ ਨੇ ਤੈਮੂਰ ਨੇ, ਉਹਦੇ ਪੋਤੇ ਨੇ ਜਹਾਨ ਖਾਨ ਨੇ, ਸ਼ਾਹ ਜਮਾਨ ਨੇ, ਉਹਨਾਂ ਨੂੰ ਢਾਇਆ। ਲੇਕਿਨ ਗੱਲ ਉਸ ਕਨਸੈਪਟ ਦੀ ਹੈ, ਉਸ ਬਲਕਾਰ ਯੋਧੇ ਉਸ ਧਰਤੀ ਦੇ ਉੱਤੇ ਗੁਰੂ ਨੇ ਪੈਦਾ ਕੀਤੇ ਜਿਨ੍ਹਾਂ ਨੂੰ ਮੀਰੀ ਤੇ ਪੀਰੀ, ਰਾਜ ਤੇ ਜੋਗ, ਸੰਤ ਤੇ ਸਿਪਾਹੀ ਇਹ ਕਨਸੈਪਟ ਸੀ ਕਿ ਵੀ ਇੱਥੇ ਧੱਕਾ ਜਿਹੜਾ ਉਹ ਬਰਦਾਸ਼ਤ ਨਹੀਂ ਹੋਏਗਾ।
ਮਜ਼ਲੂਮਾਂ ਦੇ ਉੱਤੇ ਜ਼ੁਲਮ ਬਰਦਾਸ਼ਤ ਨਹੀਂ ਹੋਣਗੇ ਜੀ। ਜਦੋਂ ਅਜ਼ਮਤ ਤੇ ਰਾਜ ਦੀ ਗੱਲ ਉਸ ਭਾਈ ਨੱਥਾ ਤੇ ਭਾਈ ਅਬਦੁੱਲਾ ਕਰਦੇ ਨੇ। ਸੋ ਜ਼ਾਹਰ ਹੈ ਕਿ ਜੇ ਤੁਸੀਂ ਆਪਣੀ ਅਜ਼ਮਤ ਬਚਾਣੀ ਹੈ, ਆਨਰ ਬਚਾਣਾ ਹੈ, ਤੇ ਪੋਲੀਟੀਕਲ ਪਾਵਰ ਦੇ ਨਾਲ ਜੁੜਿਆ ਹੋਇਆ ਹੈ। ਔਰ ਉਸ ਅਕਾਲ ਤਖਤ ਦੇ ਉੱਤੇ ਜੇ ਇਹਦਾ 4 ਸਦੀਆਂ ਦਾ ਇਤਿਹਾਸ ਦੇਖੀਏ ਤੇ ਫਿਰ ਉਸ ਅਕਾਲ ਤਖਤ ਦੇ ਉਸ ਕਨਸੈਪਟ ਨੂੰ ਅੱਗੇ ਤੋਰਨ ਦੇ ਲਈ ਕਿਵੇਂ ਸਿੰਘਾਂ ਨੇ ਸ਼ਹੀਦੀਆਂ ਪਾਈਆਂ। ਅੱਜ ਵੀ ਅਕਾਲ ਤਖਤ ਦੇ ਬੈਕ ਦੇ ਉੱਤੇ ਸ਼ਹੀਦ ਬਾਬਾ ਗੁਰਬਖਸ਼ ਸਿੰਘ ਉਹਨਾਂ ਦਾ ਬੁੰਗਾ ਜਿਨ੍ਹਾਂ ਨੇ ਆਪਣੇ 30 ਸਾਥੀ ਸਿੰਘਾਂ ਦੇ ਨਾਲ ਜਦੋਂ ਅਬਦਾਲੀ ਦੀ ਫੋਰਸ ਨੇ ਹਮਲਾ ਕੀਤਾ ਤੇ ਉਹਨਾਂ ਨੇ ਐਨ ਇਸ ਥਾਂ ਦੇ ਉੱਤੇ ਹੀ ਜਿਹੜਾ ਅਕਾਲ ਤਖਤ ਔਰ ਦਰਬਾਰ ਸਾਹਿਬ ਦੇ ਵਿਚਾਲੇ ਦਸ਼ਟੀ ਜੋੜੀ ਦੇ ਕੋਲ ਜੂਝ ਕੇ ਸ਼ਹੀਦੀਆਂ ਪਾਈਆਂ, ਜਿਨ੍ਹਾਂ ਦਾ ਜ਼ਿਕਰ ਈਵਨ ਜਿਹੜਾ ਅਬਦਾਲੀ ਦੇ ਨਾਲ ਆਇਆ ਹਿਸਟੋਰੀਅਨ ਹੈ ਉਹ ਵੀ ਕਰਦਾ ਹੈ ਕਿ ਵੀ ਉਹ ਜਿਹੜੇ 30 ਨੇ ਜਿਨ੍ਹਾਂ ਨੇ ਕੇਸਰੀ ਬਾਣੇ ਪਾਏ ਹੋਏ ਸੀ, ਬਿਲਕੁਲ ਅੱਗ ਵਾਂਗ ਜਿਵੇਂ ਉਹ ਮਚੇ ਔਰ ਜਿਵੇਂ ਉਹਨਾਂ ਨੇ ਜੋ ਜ਼ੋਰ ਦਿਖਾਇਆ ਬਹਾਦਰੀ ਦੇ ਕਿ ਉਹਦੇ ਚ ਉਹਦੀ ਇੰਗਲਿਸ਼ ਟ੍ਰਾਂਸਲੇਸ਼ਨ ਹੈ there was no grain of fear on their faces, ਕਿ ਉਹਨਾਂ ਦੇ ਕੋਈ ਖੌਫ ਨਾ ਦੀ ਕੋਈ ਚੀਜ਼ ਨਹੀਂ ਸੀ। ਹੁਣ ਇਹ ਜਿਹੜਾ ਕਨਸੈਪਟ ਜਦੋਂ ਤੁਸੀਂ ਐਸਟੈਬਲਿਸ਼ ਦੇਖਦੇ ਹੋ, ਫਿਰ ਅਸੀਂ ਬਾਬਾ ਦੀਪ ਸਿੰਘ ਸ਼ਹੀਦ ਕਿੱਥੋਂ ਦਮਦਮਾ ਸਾਹਿਬ ਤੋਂ ਤੁਰਦੇ ਨੇ ਸੀਸ ਤਲੀ ਤੇ ਧਰ ਕੇ ਜੂਝਣਾ, ਇਹ ਵੀ ਹਰਮੰਦਰ ਸਾਹਿਬ ਅਕਾਲ ਤਖਤ ਦੀ ਅਜ਼ਮਤ ਔਰ ਜਿਹੜਾ ਵੀ ਹਮਲਾਵਰ ਹੈ ਉਹਨੂੰ ਸਬਕ ਸਿਖਾਣਾ। ਔਰ ਫਿਰ ਅਸੀਂ ਭਾਈ ਸੁੱਖਾ ਸਿੰਘ ਮਤਾਬ ਸਿੰਘ ਦੀ ਗੱਲ ਕਰਦੇ ਕਿ ਮੱਸਾ ਰੰਗੜ ਜਿਹੜਾ ਉੱਥੇ ਕੁਕਰਮ ਕਰਦਾ ਸੀ ਔਰ ਉਹਨੂੰ ਉਹ ਜਿਹੜਾ ਉਸ ਥਾਂ ਨੂੰ ਜਿਹੜਾ ਉਹ ਅਪਵਿੱਤਰ ਕਰ ਰਿਹਾ ਸੀ, ਉਸ ਦਾ ਸਿਰ ਕਿਵੇਂ ਭਾਈ ਸੁੱਖਾ ਸਿੰਘ ਮਤਾਬ ਸਿੰਘ ਨੇ ਆ ਕੇ ਬੀਕਾਨੇਰ ਤੋਂ ਵੱਢਿਆ। ਹੁਣ ਇਹ ਸਾਡੇ ਸਾਹਮਣੇ 18ਵੀਂ ਸਦੀ ਦਾ ਇਤਿਹਾਸ ਸੀ ਜਿਸ ਨੂੰ ਲਗਾਤਾਰਤਾ ਨਾਲ ਅਸੀਂ 20ਵੀਂ ਸਦੀ ਚ ਜ਼ਰੂਰ ਅਸੀਂ ਜਿਹੜਾ ਕਿਸ ਤਰੀਕੇ ਨਾਲ ਉਸੇ ਅਕਾਲ ਤਖਤ ਤੋਂ ਅਕਾਲੀ ਲਹਿਰ ਨਨਸਾਕਾ ਨਨਕਾਣਾ ਸਾਹਿਬ ਵਾਪਰਦਾ ਹੈ, ਫਿਰ ਗੁਰਦੁਆਰਾ ਸੁਧਾਰ ਲਹਿਰ ਦੇ ਮੋਰਚੇ ਲੱਗਦੇ ਨੇ, 47 ਤੋਂ ਬਾਅਦ ਪੰਜਾਬੀ ਸੂਬੇ ਦੇ ਲਈ ਮੋਰਚੇ ਲੱਗਦੇ ਨੇ, ਅਰਦਾਸਾ ਸੋਧ ਕੇ ਸਿੰਘ ਜਿਹੜੇ ਨੇ ਉਹ ਜਾਂਦੇ ਨੇ ਔਰ ਗ੍ਰਿਫਤਾਰੀਆਂ ਦਿੰਦੇ ਨੇ। ਪਰ ਇਹੀ ਅਕਾਲ ਤਖਤ 20ਵੀਂ ਸਦੀ ਦੇ ਵਿੱਚ ਇੰਦਰਾ ਗਾਂਧੀ ਦੇ ਉਸ ਜਿਹੜੀ ਬ੍ਰਹਮਨਿਕਲ ਸੋਚ ਜਿਹੜੀ 5 ਸਦੀਆਂ ਤੋਂ ਸਿੱਖ ਵਿਰੋਧੀ ਸੀ ਔਰ ਇਹ ਉਸ ਸੋਚ ਦੀ ਅਲੰਬਰਦਾਰ ਬਣ ਕੇ ਟੈਂਕਾਂ ਤੋਪਾਂ ਦੇ ਨਾਲ ਅਕਾਲ ਤਖਤ ਨੂੰ ਢਾਣਾ ਕੋਈ ਇਮਾਰਤ ਨੂੰ ਢਾਣਾ ਨਹੀਂ ਸੀ, ਸਿੱਖਾਂ ਦੀ ਅਣਖ ਤੇ ਟੈਂ ਨੂੰ ਤੋੜਨਾ ਸੀ ਔਰ ਇਹ ਦੱਸਣਾ ਸੀ ਕਿ ਵੀ ਇੱਕ ਰਾਜ ਦੇ ਵਿੱਚ 2 ਤਖਤ ਨਹੀਂ ਹੋ ਸਕਦੇ, ਤੁਹਾਨੂੰ ਦਿੱਲੀ ਤਖਤ ਦੀ ਅਧੀਨਗੀ ਕਬੂਲਣੀ ਪਏਗੀ, ਤੁਸੀਂ ਆਪਣੀ ਮੀਰੀ ਪੀਰੀ ਤੇ ਆਪਣੀ ਰਾਜ ਅਜ਼ਮਤ ਦੀ ਗੱਲ ਇਹ ਹੁਣ ਭੁੱਲ ਜਾਓ, ਹੁਣ ਤੁਹਾਨੂੰ ਹਿੰਦੂ ਤਖਤ ਦੇ ਥੱਲੇ ਬ੍ਰਾਹਮਣਵਾਦੀ ਤਖਤ ਦੇ ਥੱਲੇ ਜਿਹੜਾ ਉਹ ਜਿਉਣਾ ਪਏਗਾ। ਔਰ ਉਸ ਦਾ ਜਵਾਬ ਜਿਵੇਂ ਸਾਡੇ ਯੋਧਿਆਂ ਨੇ ਦਿੱਤਾ, ਸੰਤ ਜਰਨੈਲ ਸਿੰਘ ਖਾਲਸਾ ਪਿੰਡਾਂ ਵਾਲੇ, ਜਨਰਲ ਸੁਬੇਗ ਸਿੰਘ, ਭਾਈ ਅਮਰੀਕ ਸਿੰਘ ਔਰ ਉਹਨਾਂ ਦੇ 3 ਦਰਜਨ ਸਾਥੀ, 40 ਜਾਂ 50 ਤੋਂ ਜ਼ਿਆਦਾ ਸਿੰਘ ਨਾਲ ਨਹੀਂ ਸਨ। 2 ਲੱਖ ਦੀ ਫੌਜ, 70,000 ਫੌਜ ਇਨ ਆਪਰੇਸ਼ਨ ਔਰ ਲੇਟੈਸਟ ਜਿਹੜੇ ਵਿਜੰਤਾ ਟੈਂਕਸ, ਉਹਨਾਂ ਦੇ ਚੇਤਕ ਜਹਾਜ਼ ਜਿਹੜੇ ਨੇ ਉਹ ਜਿਹੜੇ ਉੱਤੋਂ ਲੋਕੇਟ ਕਰ ਰਹੇ ਨੇ, ਹੈਲੀਕਾਪਟਰਸ, ਉਹਨਾਂ ਦੇ ਨੇਵਲ ਡਾਈਵਰਸ, ਜ਼ਹਿਰੀਲੀ ਗੈਸ, ਸਪੈਸ਼ਲੀ ਟ੍ਰੇਨਡ ਕਮਾਂਡੋ ਜਿਨ੍ਹਾਂ ਨੂੰ ਕਈ ਸਾਲ 2-2 ਸਾਲ ਪਹਿਲਾਂ ਕਿਤੇ ਚਕਰਾਤੇ ਔਰ ਦੂਸਰੀਆਂ ਥਾਵਾਂ ਦੇ ਉੱਤੇ ਉੱਤਰਾਖੰਡ ਦੇ ਵਿੱਚ ਦਰਬਾਰ ਸਾਹਿਬ ਦਾ ਮਾਡਲ ਬਣਾ ਕੇ ਉਹਨਾਂ ਨੂੰ ਟ੍ਰੇਨਡ ਕਰਕੇ ਲਿਆਂਦਾ ਗਿਆ ਸੀ। ਇੰਡੋ ਤਿੱਬਤਨ ਬਾਰਡਰ ਫੋਰਸ ਜਿਹੜੀ ਬਣੀ ਉਸ ਦੇ ਸਪੈਸ਼ਲ ਟ੍ਰੇਨਡ ਤਿੱਬਤੀ ਜਿਨ੍ਹਾਂ ਨੂੰ ਕਿਸੇ ਵੇਲੇ CIA ਔਰ ਇੰਟੈਲੀਜੈਂਸ ਬਿਊਰੋ ਨੇ ਜਦੋਂ ਦਲਾਈ ਲਾਮੇ ਨੂੰ ਉੱਥੋਂ ਕੱਢਿਆ ਟ੍ਰੇਨਡ ਕੀਤਾ ਸੀ, ਉਹਨਾਂ ਦੀ ਵੀ ਇਸ ਆਪਰੇਸ਼ਨ ਇਸ ਹਮਲੇ ਦੇ ਵਿੱਚ ਵਰਤੋਂ। ਸੋ ਇਸ ਸਾਰੇ ਦੇ ਸਾਹਮਣੇ ਇੱਕ ਪਾਸੇ ਹੁਣ ਇਸ ਗੱਲ ਦੇ ਸਬੂਤ ਨੇ ਕਿ ਕਿਵੇਂ ਕਿੰਨੇ ਲੰਬੇ ਵਕਤ ਤੋਂ ਇਸ ਹਮਲੇ ਦੀਆਂ ਤਿਆਰੀਆਂ ਸੀ, ਜਦੋਂ ਅਜੇ ਸੰਤਾਂ ਨੇ ਉਸ ਥਾਂ ਦੀ ਕਿਲ੍ਹਾਬੰਦੀ ਨਹੀਂ ਸੀ ਕੀਤੀ ਅਕਾਲ ਤਖਤ ਦੀ। ਫਰਵਰੀ 1984 ਦੇ ਵਿੱਚ ਇੰਦਰਾ ਗਾਂਧੀ ਮਾਰਗਰੇਟ ਥੈਚਰ ਨੂੰ ਲਿਖਦੀ ਹੈ ਇੰਗਲੈਂਡ ਦੇ ਵਿੱਚ ਕਿ ਜੀ ਸਾਨੂੰ ਮਦਦ ਦਿਓ, ਉਹਨਾਂ ਦੇ ਜਿਹੜਾ ਇੰਟੈਲੀਜੈਂਸ ਦੇ ਬੰਦੇ ਜਾਂਦੇ ਨੇ, ਰੇਕੀ ਕਰਦੇ ਨੇ, ਉਹਨਾਂ ਨੇ ਕੀ ਰਿਪੋਰਟ ਦਿੱਤੀ ਕੀ ਨਹੀਂ, ਇਹ ਵੀ ਫਾਈਲਾਂ ਦੱਬ ਕੇ ਬੈਠ ਕੇ ਕਲਾਸੀਫਾਈਡ ਬਣਾ ਕੇ। ਪਰ ਦੂਸਰੇ ਪਾਸੇ ਜਦੋਂ ਅਸੀਂ ਫਕੀਰ ਦੀ ਨਿਗਾਹ ਦੀ ਗੱਲ ਕਰਦੇ, ਅਸੀਂ ਬੇਸ਼ੱਕ ਬਹੁਤ ਕੁਝ ਇਸ ਸਮੇਂ ਦੇ ਵਿੱਚ ਜੋ ਵਾਪਰਿਆ ਹੈ ਉਸ ਦਾ ਅੱਡ-ਅੱਡ ਨਜ਼ਰੀਏ ਤੋਂ ਦੇਖਦੇ, ਪਰ ਜ਼ਾਹਰ ਹੈ ਕਿ ਇੱਕ 37 ਸਾਲ ਦਾ ਗੱਭਰੂ 1947 ਦੇ ਵਿੱਚ ਹੀ ਸੰਤ ਪਿੰਡਾਂ ਵਾਲਿਆਂ ਦਾ ਜਨਮ ਹੁੰਦਾ ਹੈ, 1977 ਦੇ ਵਿੱਚ
ਜਦੋਂ ਸੰਤ ਕਰਤਾਰ ਸਿੰਘ ਜਿਹੜੇ ਨੇ ਚੜ੍ਹਾਈ ਕਰਦੇ ਨੇ ਉਹਨਾਂ ਦੀ ਐਕਸੀਡੈਂਟ ਦੇ ਵਿੱਚ ਜਿਹੜਾ ਮੈਨੂੰ ਹਮੇਸ਼ਾ ਹੀ ਹੁੰਦਾ ਹੈ ਕਿ ਵੀ ਉਹ ਵੀ ਇਹਨਾਂ ਨੇ ਸਾਜ਼ਿਸ਼ ਦੇ ਤਹਿਤ ਹੀ ਜਿਹੜਾ ਉਹ ਟਰੱਕ ਮਾਰਿਆ ਉਹਨਾਂ ਦੀ ਗੱਡੀ ਜਦੋਂ ਸੋਲਨ ਨੂੰ ਜਾ ਰਹੇ ਸੀ, ਕਿਉਂਕਿ ਸੰਤ ਕਰਤਾਰ ਸਿੰਘ ਸਨ ਜਿਨ੍ਹਾਂ ਨੇ 1975 ਦੇ ਵਿੱਚ ਇੰਦਰਾ ਗਾਂਧੀ ਨੂੰ ਦਿੱਲੀ 'ਚ ਲੱਖਾਂ ਦੇ ਇਕੱਠ 'ਚ ਜਦੋਂ ਕਿ ਗੁਰੂ ਤੇਗ ਬਹਾਦਰ ਸਾਹਿਬ ਦਾ ਸ਼ਹੀਦੀ ਦਿਹਾੜੇ ਦਾ ਜਲੂਸ ਅਨੰਦਪੁਰ ਸਾਹਿਬ ਤੋਂ ਉੱਥੇ ਪਹੁੰਚਿਆ ਸੀ, ਉਹਨਾਂ ਨੇ ਕਿਹਾ ਸੀ ਕਿ ਬੀਬੀ ਇਹ ਯਾਦ ਰੱਖ ਕਿ ਇਹ ਜਿਹੜਾ ਤੁਹਾਡੇ ਕੋਲ ਰਾਜ ਹੈ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਕੁਰਬਾਨੀਆਂ ਸਦਕਾ, ਸੇ ਕੌਮ ਦੀਆਂ ਕੁਰਬਾਨੀਆਂ ਸਦਕਾ, ਜੀ ਜ਼ੁਲਮ ਨਾ ਕਰੋ। ਉਦੋਂ ਐਮਰਜੈਂਸੀ ਲਾਈ ਹੋਈ ਸੀ ਇੰਦਰਾ ਗਾਂਧੀ ਨੇ। ਇਹ ਗੱਲ ਯਾਦ ਰੱਖ, ਜਿਹੜੇ ਰਾਜ ਦੇ ਸਕਦੇ ਨੇ ਉਹ ਰਾਜ ਖੋ ਵੀ ਸਕਦੇ ਨੇ। ਬਿਲਕੁਲ। ਸੋ ਜ਼ਾਹਰ ਹੈ ਕਿ ਸੰਤ ਜਰਨੈਲ ਸਿੰਘ 1977 ਦੇ ਵਿੱਚ ਸੇਵਾ ਚਾਹੁੰਦੇ ਨੇ ਔਰ 7 ਸਾਲ ਬਾਅਦ ਉਹਨਾਂ ਦੀ ਸ਼ਹੀਦੀ, ਔਰ ਜਿਵੇਂ ਉਹਨਾਂ ਨੇ ਇਸ ਸਮੇਂ ਦੌਰਾਨ ਸਿੱਖੀ ਦਾ ਪ੍ਰਚਾਰ, ਸਿੱਖ ਜਵਾਨੀ ਦੇ ਵਿੱਚ ਇੱਕ ਜੋਸ਼, ਔਰ ਖਾਸ ਤੌਰ ਤੇ 1849 ਤੋਂ ਬਾਅਦ ਸਿੱਧੇ ਤੌਰ ਤੇ ਸਿੱਖਾਂ ਦਾ ਫੋਕਸ ਇਸ ਗੱਲ ਦੇ ਉੱਤੇ ਕਰਵਾਇਆ ਕਿ ਗੁਲਾਮੀ ਕੀ ਹੁੰਦੀ ਹੈ। ਬਿਲਕੁਲ। ਔਰ ਇਹ ਗੁਲਾਮੀ ਦੇ ਸੰਗਲ ਕੱਟਣ ਦੀ ਗੱਲ ਜਿਹੜੀ ਪਿਛਲੇ 35 ਸਾਲਾਂ ਤੋਂ ਫਿਰ ਲਗਾਤਾਰਤਾ ਦੇ ਨਾਲ ਨੈਸ਼ਨਲ ਇੰਟਰਨੈਸ਼ਨਲ ਪਲੇਟਫਾਰਮ ਦੇ ਉੱਤੇ ਲਗਾਤਾਰਤਾ ਦੇ ਨਾਲ ਚੱਲ ਰਹੀ ਹੈ, ਜਿਸ ਦੇ ਲਈ ਭਾਵੇਂ ਵੱਡੀਆਂ ਕੁਰਬਾਨੀਆਂ ਹੋਈਆਂ ਨੇ, ਲੇਕਿਨ ਗੱਲ ਅਲਟੀਮੇਟਲੀ ਇਹੀ ਹੈ ਜਿੱਥੇ, ਕਿਉਂਕਿ ਜਦੋਂ ਧਰਮ ਯੁੱਧ ਮੋਰਚਾ ਜਿਹਦੇ 2 ਲੱਖ ਤੋਂ ਜ਼ਿਆਦਾ ਸਿੱਖਾਂ ਨੇ ਗ੍ਰਿਫਤਾਰੀਆਂ ਦਿੱਤੀਆਂ, ਉਹ ਜਥੇ ਵੀ ਜਾਂਦੇ ਸਨ, ਸੰਤ ਉਹਨਾਂ ਨੂੰ ਐਡਰੈਸ ਕਰਦੇ ਸੀ, ਤੇ 2 ਧਾਰਨਾਵਾਂ ਉਹ ਜਿਹੜੀਆਂ ਉਹ ਸੰਗਤ ਤੋਂ ਆਪ ਅੱਗੇ ਬੋਲਦੇ ਸੀ, ਸੰਗਤ ਪਿੱਛੇ ਬੋਲਦੀ ਸੀ, ਔਰ ਉਹ ਉਹਨਾਂ ਦੀ ਮਾਨਸਿਕ ਅਵਸਥਾ ਵੀ ਸੀ ਜਿੱਥੇ ਉਹ ਆਪਣੇ ਆਪ ਨੂੰ ਫਾਈਨਲ ਕੁਰਬਾਨੀ ਦੇ ਲਈ ਵੀ ਤਿਆਰ ਕਰ ਰਹੇ ਸੀ। ਉੱਥੇ ਸੰਗਤ ਨੂੰ ਵੀ ਦੱਸ ਰਹੇ ਸੀ ਕਿ ਭਾਈ ਇਹ ਜਿਹੜਾ ਸਿੱਖੀ ਦਾ ਰਸਤਾ ਹੈ ਜਿਹਨੂੰ ਗੁਰੂ ਨਾਨਕ ਸਾਹਿਬ ਨੇ ਫਰਮਾਇਆ, ਜੋ ਤੋ ਪ੍ਰੇਮ ਖੇਲਨ ਕਾ ਚਾਓ, ਸਿਰ ਧਰ ਤਲੀ ਗਲੀ ਮੇਰੀ ਆਓ, ਇਤ ਮਾਰਗ ਪੈਰ ਧਰੀ ਜੈ, ਸਿਰ ਦੀਜੈ ਕਾਣ ਨਾ ਕੀਜੈ। ਸੋ ਇਹਦੇ ਤੇ ਬੇਸ ਹੀ ਉਹਨਾਂ ਦੀ ਉਹ ਧਾਰਨਾ ਸੀ ਕਿ ਸਿਰ ਦਿੱਤਿਆਂ ਬਾਜ ਨਹੀਂ ਰਹਿਣਾ, ਧਰਮ ਸਿਰ ਦਿੱਤਿਆਂ ਬਾਜ ਨਹੀਂ ਰਹਿਣਾ। ਔਰ ਉਹ ਜਦੋਂ ਕਹਿਣਾ ਫਿਰ ਸੰਗਤ ਨੇ ਫਿਰ ਉਹਨਾਂ ਨੇ ਵਿਰਾਗ ਫਿਰ ਦੁਹਰਾਣਾ ਕਿ ਸਿਰ ਦਿੱਤਿਆਂ ਬਾਜ ਨਹੀਂ ਰਹਿਣਾ, ਧਰਮ ਸਿਰ ਦਿੱਤਿਆਂ ਬਾਜ ਨਹੀਂ ਰਹਿਣਾ। ਔਰ ਦੂਸਰਾ ਉਹਨਾਂ ਦਾ ਸੀ ਕਿ ਇਹ ਜਿੰਦ ਜਿਹੜੀ ਹੈ ਉਹ ਕੱਲੀ ਹੈ ਤੇ ਮਗਰ ਸ਼ਿਕਾਰੀ ਬਥੇਰੇ ਨੇ। ਸੋ ਜ਼ਾਹਰ ਹੈ ਇਹ ਰੂਹ ਦਾ ਸਫ਼ਰ ਵੀ ਹੈ ਕਿ ਰੂਹ ਨੂੰ ਸੱਚ ਦੇ ਰਸਤੇ ਤੋਂ ਭਟਕਾਉਣ ਲਈ ਵਿਕਾਰਾਂ ਦੀ ਫੌਜ ਹੈ, ਪਰ ਇਹ ਉਹਨਾਂ ਦੀ ਆਪਣੀ ਵਿਥਿਆ ਵੀ ਸੀ ਕਿ 4 ਚਫੇਰਾ ਦੁਸ਼ਮਣੀ ਵਾਲਾ ਹੈ, ਜਿੰਦ ਕੱਲੀ ਹੈ, ਪਰ ਇਹ ਆਦਰਸ਼ ਹੈ ਕਿ ਧਰਮ ਸਿਰ ਦਿੱਤਿਆਂ ਬਾਜ ਨਹੀਂ ਰਹਿਣਾ। ਸੋ ਜ਼ਾਹਰ ਹੈ ਜਦੋਂ ਉਹ ਮੌਕਾ ਆਇਆ ਤੇ ਫਿਰ ਜਿਹੜਾ ਲਾਸਟ ਇੰਟਰਵਿਊ ਅਸੀਂ ਮਾਰਕ ਟਲੀ ਨੂੰ ਵੀ, ਜਿਹੜਾ BBC ਦਾ ਬਿਊਰੋ ਚੀਫ ਸੀ ਦਿੱਲੀ 'ਚ, ਇਹ ਸ਼ਾਇਦ 31 ਮਈ ਜਾਂ 1 ਜੂਨ ਦਾ ਇੰਟਰਵਿਊ ਹੈ, ਜਿਹਦੇ 'ਚ ਉਹਨਾਂ ਨੂੰ ਕਹਿੰਦਾ ਹੈ ਕਿ ਜੀ ਫੌਜ ਨੇ 4 ਚਫੇਰਾ ਘੇਰ ਲਿਆ, ਔਰ ਇਹ ਕਹਿੰਦਾ ਵੀ ਉਹਨਾਂ ਨੂੰ ਸਾਰੀ ਜਾਣਕਾਰੀ ਸੀ ਕਿ ਕਿੰਨੀ ਫੌਜ ਆਈ ਹੈ, ਕੀ ਹੈ, ਵੀ 4 ਚਫੇਰਾ ਕੋਈ ਚਾਂਸ ਨਹੀਂ ਕਿ ਤੁਸੀਂ ਫੌਜ ਨੂੰ ਹਰਾ ਸਕੋ, ਔਰ ਦੂਸਰਾ ਤੇ ਤੁਹਾਨੂੰ ਡਰ ਨਹੀਂ ਲੱਗਦਾ। ਤੇ ਜਿਹੜੀ ਗੱਲ ਉਹਨਾਂ ਨੇ ਕਹੀ ਉਹਨੇ ਕੌਮਿਆਂ ਦੇ ਵਿੱਚ ਹੀ ਲਿਖੀ ਹੈ ਕਿ a Sikh is not afraid of death and whoever is afraid of death is not a Sikh। ਬਿਲਕੁਲ। ਇਹ ਸਿੱਖ ਮੌਤ ਤੋਂ ਨਹੀਂ ਡਰਦਾ ਤੇ ਜਿਹੜਾ ਮੌਤ ਤੋਂ ਡਰਦਾ ਹੈ ਉਹ ਸਿੱਖ ਨਹੀਂ ਹੈ। ਸੋ ਜ਼ਾਹਰ ਹੈ ਸੰਤਾਂ ਨੇ ਜਿਹੜੀ ਇਹ ਫਾਈਨਲ ਬੈਟਲ 5 ਔਰ 6 ਜੂਨ ਦੀ ਰਾਤ ਨੂੰ ਹੁੰਦੀ ਹੈ, ਇਸ 'ਚ ਵੀ ਅਕਾਲ ਤਖਤ ਖੰਡਰਾਤ ਬਣਾ ਦਿੱਤਾ ਜਾਂਦਾ ਹੈ। ਔਰ ਫਿਰ ਜਿਹੜਾ ਸੰਤ ਅੰਦਰ ਅਰਦਾਸਾ ਜਨਰਲ ਸੁਬੇਗ ਸਿੰਘ ਔਰ ਭਾਈ ਅਮਰੀਕ ਸਿੰਘ, ਜਿਹੜੇ ਖਾਸ ਉਹਨਾਂ ਦੇ ਭਾਈ ਅਮਰੀਕ ਸਿੰਘ ਸਿੱਖ ਸਟੂਡੈਂਟ ਫੈਡਰੇਸ਼ਨ ਦੇ ਪ੍ਰੈਜ਼ੀਡੈਂਟ ਸਨ, ਜਨਰਲ ਸੁਬੇਗ ਸਿੰਘ ਜਿਨ੍ਹਾਂ ਨੇ ਲੰਬਾ ਵਕਤ ਭਾਰਤੀ ਫੌਜ ਦੇ ਵਿੱਚ ਐਜ਼ ਏ ਮੇਜਰ ਜਨਰਲ ਸਰਵ ਕੀਤਾ ਸੀ, ਖਾਸ ਤੌਰ ਤੇ 1971 ਦੇ ਆਪਰੇਸ਼ਨ ਦੇ ਵਿੱਚ, ਜਿਹਨੂੰ ਬੰਗਲਾਦੇਸ਼ ਆਪਰੇਸ਼ਨ ਦਾ ਨਾਮ ਦਿੱਤਾ ਗਿਆ, ਪਰ ਉਹਨੂੰ ਕਿਵੇਂ ਜ਼ਲੀਲ ਕਰਕੇ ਕੱਢਿਆ ਗਿਆ, ਤੇ ਉਹਨੇ ਵੀ ਫਿਰ ਆ ਕੇ ਜਿਹੜਾ ਉਹ ਸੰਤ ਜਰਨੈਲ ਸਿੰਘ ਹੋਰਾਂ ਦੇ ਨਾਲ ਕੋਲ ਖਲੋ ਗਏ ਕਿ ਭਾਈ ਹੁਣ ਕੌਮ ਦੇ ਲਈ ਸ਼ਹੀਦੀ ਪਾਉਣੀ ਹੈ, ਕੌਮ ਦਾ ਕੁਝ ਬਣਾਉਣਾ ਹੈ। ਕਿਉਂਕਿ ਹਰ ਇੱਕ ਨੂੰ ਜਦੋਂ ਅਹਿਸਾਸ ਹੋ ਜਾਂਦਾ ਫਿਰ ਤਾਂ ਸਰੀਰ ਦਾ ਮੋਹ ਮੁੱਕ ਜਾਂਦਾ ਹੈ। ਔਰ ਜ਼ਾਹਰ ਹੈ ਕਿ ਇਸ ਸਾਰੇ ਪੀਰੀਅਡ ਦੇ ਵਿੱਚ ਕੀ ਵਾਪਰਿਆ ਇਸ ਸਾਰੇ ਉਹ ਅੱਡ ਸੋਰਸਿਸ ਤੋਂ ਡਿਸਕਸ ਹੁੰਦਾ ਹੈ, ਪਰ ਇਹ ਫਿਰ ਫਾਈਨਲ ਬੈਟਲ ਜਿਹੜੀ ਸੀ ਜਿਸ ਨੂੰ ਜਦੋਂ ਅਸੀਂ ਅੰਮ੍ਰਿਤਸਰ ਮਿਸਿਸ ਗਾਂਧੀਜ਼ ਲਾਸਟ ਬੈਟਲ, ਮਾਰਕ ਟਲੀ ਆਪਣੀ ਕਿਤਾਬ ਸਤੀਸ਼ ਜੈਕਬ ਦੇ ਨਾਲ ਵੀ ਰਲ ਕੇ ਲਿਖਦਾ ਹੈ। ਔਰ ਸੰਤਾਂ ਦੀ ਸ਼ਹਾਦਤ ਜਿਹੜੀ ਹੈ ਉਹ ਖੁੱਲੇ ਉਸ ਅਸਮਾਨ ਦੇ ਥੱਲੇ ਜਦੋਂ ਐਨ ਸਾਰਾ ਕੁਝ ਟੈਂਕ ਅੰਦਰ ਨੇ ਟੱਟ ਗਿਆ ਔਰ ਅਕਾਲ ਤਖਤ ਉਹ ਫਿਰ ਉਸ ਤੋਂ ਨਿਕਲਦੇ ਨੇ ਆਪਣੇ ਜਥੇ ਦੇ ਨਾਲ, ਭਾਈ ਅਮਰੀਕ ਸਿੰਘ ਵੀ ਨਾਲ ਨੇ, ਦੂਸਰੇ ਨੇ,
ਔਰ ਸ਼ਬਦ ਪੜ੍ਹਦਿਆਂ ਜਿਹੜੇ ਨੇ ਉਹ ਅਕਾਲ ਤਖਤ ਤੋਂ ਉਤਰ ਕੇ ਝੰਡੇ ਬੁੰਗੇ ਉਸ ਜਿਹੜਾ ਜਿੱਥੇ ਨਿਸ਼ਾਨ ਸਾਹਿਬ ਨੇ ਦੋ ਮੀਰੀ ਪੀਰੀ ਦੇ ਉੱਥੇ ਆ ਕੇ ਉਹਨਾਂ ਦੇ ਛਾਤੀ 'ਚ ਬਸਟ ਵੱਜਦਾ ਹੈ ਔਰ ਉਹ ਜਿਹੜੇ ਨੇ ਉਵੇਂ ਹੀ ਜਿਹੜੇ ਗੁਰਬਾਣੀ ਸ਼ਬਦ ਪੜ੍ਹਦੇ ਆ ਸ਼ਹੀਦੀ ਪਾਉਂਦੇ ਨੇ। ਔਰ ਜਿਵੇਂ ਅਸੀਂ ਪਹਿਲੇ ਦਿਨ ਅਫਸਰ ਐਸਨ ਰੰਧਾਵਾ ਦੀ ਨਜ਼ਮ ਸ਼ੇਅਰ ਕੀਤੀ ਸੀ ਉਹਦੇ 'ਚ ਉਹ ਜਦੋਂ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਨੂੰ ਸੰਬੋਧਨ ਕਰਦੇ ਨੇ 9 ਜੂਨ ਨੂੰ ਲਿਖੀ ਉਸ ਨਜ਼ਮ ਤੇ ਫਿਰ ਉਹ ਕਹਿੰਦੇ ਨੇ ਮੇਰਾ ਸ਼ੇਰ ਬਹਾਦਰ ਸੂਰਮਾ ਜਰਨੈਲਾਂ ਦਾ ਜਰਨੈਲ ਉਸ ਮੌਤ ਵਿਆਹੀ ਹੱਸ ਕੇ ਉਹਦੇ ਦਿਲ ਤੇ ਰਤਾ ਨਾ ਮੈਲ। ਸੋ ਜ਼ਾਹਰ ਹੈ ਕਿ ਇਹ ਉਹ ਫੀਲਿੰਗ ਹੈ। ਔਰ ਮੈਂ ਸੋਸ਼ਲ ਮੀਡੀਆ ਤੇ ਇੱਕ ਲਿਖਤ ਜਿਹੜੀ ਖਾਸ ਤੌਰ ਤੇ ਕੁਝ ਚੀਜ਼ਾਂ ਦੇ ਵਿੱਚ ਭਾਵਨਾ ਔਰ ਸਿੰਬੋਲਿਜ਼ਮ ਇੰਨਾ ਮਜ਼ਬੂਤ ਹੁੰਦਾ ਹੈ, ਇੰਨਾ ਸਟਰੋਂਗ ਹੁੰਦਾ ਹੈ ਕਿ ਉਹ ਸਾਰੀ ਦਾਸਤਾਨ ਸਾਰੀ ਕਹਾਣੀ ਨੂੰ ਕਹਿੰਦੇ। ਇੱਕ ਪੈਰਾਗ੍ਰਾਫ ਜਿਹੜਾ ਕਿਸੇ ਨੇ ਉਹਦੇ ਥੱਲੇ ਕੋਈ ਲੇਖਕ ਤਾਂ ਨਹੀਂ ਸੀ ਉਹਨੇ ਤਾਂ ਮੈਂ ਕ੍ਰੈਡਿਟ ਜ਼ਰੂਰ ਦਿੰਦਾ ਪਰ ਮੈਂ ਇਹ ਜਿਨ੍ਹਾਂ ਦਾ ਵੀ ਲਿਖਿਆ ਉਹਨਾਂ ਨੂੰ ਵੀ ਜਿਹੜਾ ਮੈਂ ਸ਼ਲਾਘਾ ਕਰਦਾ ਕਿ ਉਹਨਾਂ ਨੇ ਕਿਵੇਂ ਸੰਤਾਂ ਦੀ ਪਰਸਨੈਲਿਟੀ ਦੀ ਸਪਿਰਿਟ ਨੂੰ ਉਹਨਾਂ ਦੀ ਪਰਸਨੈਲਿਟੀ ਉਹਨਾਂ ਦੇ ਮੈਸੇਜ ਔਰ ਉਹਨਾਂ ਦੇ ਕੰਮ ਨੂੰ ਇੱਕ ਪੈਰਾਗ੍ਰਾਫ ਦੇ ਵਿੱਚ ਬਿਆਨ ਕੀਤਾ। ਜਦੋਂ ਉਹਨਾਂ ਦੀ ਛਾਤੀ 'ਚ ਬਸਟ ਵੱਜਿਆ ਤਾਂ ਜਿਵੇਂ ਤਿੰਨਾਂ ਲੋਕਾਂ ਦੀਆਂ ਪੈਗੰਬਰੀ ਸ਼ਕਤੀਆਂ ਉਸ ਨੂੰ ਉਹਨਾਂ ਪੈਗੰਬਰੀ ਸ਼ਕਤੀਆਂ ਨੇ ਉਹਨਾਂ ਨੂੰ ਆਪਣੇ ਕਲਾਵੇ 'ਚ ਲੈ ਲਿਆ। ਉਸ ਦੇ ਖੁੱਲੇ ਕੇਸਾਂ ਵਿੱਚੋਂ ਆਜ਼ਾਦੀ ਦੇ ਦਰਿਆ ਵਗਣ ਲੱਗੇ। ਸਤਲੁਜ ਤੇ ਬਿਆਸ ਨੇ ਘੁੱਟ ਕੇ ਉਸ ਦੇ ਚਰਨਾਂ ਨੂੰ ਫੜ ਲਿਆ। ਰਾਵੀ ਉਸ ਦਾ ਸੀਸ ਗੋਦ ਵਿੱਚ ਟਿਕਾਇਆ। ਜੇਲਮ ਤੇ ਚਨਾਬ ਉਸ ਦੇ ਡੋਲਿਆਂ ਨਾਲ ਗਲਵਕੜੀ ਪਾ ਲਈ। ਮੀਰੀ ਪੀਰੀ ਦੇ ਨਿਸ਼ਾਨਾਂ ਨੇ ਉਸ ਤੇ ਛਾਂ ਕਰ ਦਿੱਤੀ। 5 ਪਾਣੀਆਂ ਦੀ ਧਰਤ ਉਸ ਫਕੀਰ ਪੁੱਤਰ ਨੂੰ ਨਾ ਜਾਣਦੀਆਂ ਅਰਜ਼ਾਂ ਕਰਨ ਲੱਗੀ। ਕੌਮ ਦੇ ਬਾਬੇ ਹੱਥ ਜੋੜ ਸੀਸ ਨਵਾਇਆ ਤੇ ਆਖਿਆ ਝੋਰਾ ਨਹੀਂ ਕਰਨਾ। ਮਾਟੀ ਮਾਟੀ ਹੁਈ ਏਕ रोवन हारे की कवन टेक। कौन मुआ रे कौन मुआ ब्रह्म ज्ञानी मिल करो बिचारा ए तो चलत भया। उस दियां अखां झूलदे होए केसरी निशान नूं तक्या ते आख्या ओणे मुड़ के ते उस दियां कृष्णमयी अखियां विचों निकल ओ मीरी पीरी दे निशानां विच अभेद हो गया। बंदा ही तां सी बंदा उड़ गया फौजी ਹੱਥ ਮਲਦੇ ਰਹਿ ਗਏ। ਜੀ ਬਹੁਤ ਸੋ ਵਧੀਆ। ਇਹ ਮੈਂ ਸਮਝਦਾ ਵੀ ਇਹ ਹੈ ਰੂਹਾਨੀਅਤ ਕਿਉਂਕਿ ਜਿਹੜਾ ਇਸ ਰਸਤੇ ਤੇ ਤੁਰਦਾ ਹੈ ਜਦੋਂ ਸੰਤ ਕਹਿੰਦੇ ਸੀ ਕਿ ਸਰੀਰਕ ਮੌਤ ਨੂੰ ਮੈਂ ਮੌਤ ਨਹੀਂ ਮੰਨਦਾ ਜ਼ਮੀਰ ਦਾ ਮਰ ਜਾਣਾ ਹੀ ਮੌਤ ਹੈ। ਸੋ ਜ਼ਾਹਰ ਹੈ ਕਿ ਸਰੀਰ ਤਾਂ ਤੁਸੀਂ ਉਦੋਂ ਹੀ ਮਾਰ ਦਿੰਦੇ ਹੋ ਜਦੋਂ ਤੁਸੀਂ ਇਹ ਸਮਝਦੇ ਹੋ ਕਿ ਭਾਈ ਇਹ ਸੱਚ ਦੇ ਰਸਤੇ ਤੇ ਤੁਰਦੇ ਆ ਸ਼ਹਾਦਤ ਜਾਂ ਸ਼ਹੀਦੀ ਤੋਂ ਵੱਡਾ ਹੋਰ ਕੀ ਰੁਤਬਾ ਹੋ ਸਕਦਾ ਹੈ। ਸੋ ਸੰਤ ਭਿੰਡਰਾਂਵਾਲਿਆਂ ਨੇ ਆਪਣੀ ਸ਼ਹਾਦਤ ਦੇ ਨਾਲ ਕੌਮ ਦੀਆਂ ਰਗਾਂ ਦੇ ਵਿੱਚ ਜਿਹੜਾ ਉਹ ਸੋਜ਼ੇ ਜ਼ਿਗਰ ਜਿਸ ਨੂੰ ਅਲਾਮਾ ਇਕਬਾਲ ਨੇ ਕਿਹਾ ਉਹਨੇ ਕਿਹਾ ਵੀ ਖੂਨ ਤਾਂ ਰਗਾਂ ਦੇ ਵਿੱਚ ਗਰਦਸ਼ ਕਰਦਾ ਏਡੀ ਕਿਹੜੀ ਗੱਲ ਹੈ। ਜੇ ਸੋਜ਼ੇ ਜ਼ਿਗਰ ਨਹੀਂ ਹੈ ਜਿਹੜੀ ਕੌਮ ਦੇ ਉਹ ਪੀੜ ਨੂੰ ਮਹਿਸੂਸ ਕਰਨਾ ਹੈ ਤੇ ਉਹ ਜ਼ਿੰਦਗੀ ਕੀ ਹੈ ਉਹ ਹਯਾਤੀ ਕੀ ਹੈ। ਸੋ ਸੰਤਾਂ ਨੇ ਆਪਣੀ ਹਯਾਤੀ ਆਪਣਾ ਜੀਵਨ ਵੀ ਜਿਹੜਾ ਉਹ ਲਿਖੇ ਲਾਇਆ ਪਰ ਉਹਨਾਂ ਨੇ ਕੌਮ ਨੂੰ ਜ਼ਿੰਦਗੀ ਦਿੱਤੀ। ਔਰ ਜਿੱਥੇ ਅਸੀਂ ਜਨਰਲ ਸੁਬੇਗ ਸਿੰਘ ਦੀ ਗੱਲ ਕਰਦੇ ਹਾਂ ਮੈਂ ਸਮਝਦਾ ਕਿ ਵੀ ਉਹਨਾਂ ਨੇ ਕਿਵੇਂ ਸੰਤਾਂ ਦਾ ਹੀ ਸਾਥ ਨਹੀਂ ਦਿੱਤਾ। ਜਿਹੜੀ ਜੇ ਅਸੀਂ ਇਸ ਸਾਰੀ ਮੋਰਚਾਬੰਦੀ ਦੀ ਗੱਲ ਕਰੀਏ ਜਿਸ ਨੇ ਭਾਰਤੀ ਫੌਜ ਦਾ ਵੀ ਭਾਰੀ ਨੁਕਸਾਨ ਕੀਤਾ। ਕਿੰਨੀ ਗਿਣਤੀ ਹੈ ਉਹ ਹਜ਼ਾਰਾਂ 'ਚ ਗਿਣੀ ਜਾਂਦੀ ਹੈ। ਫੌਜੀਆਂ ਦੇ ਵੀ ਟਰੱਕਾਂ ਦੇ ਟਰੱਕ ਭਰ ਕੇ ਫਿਰ ਉੱਥੋਂ ਡੈੱਡ ਬਾਡੀਜ਼ ਦੇ ਜਾਣ ਵਾਲੀ ਗੱਲ ਸੀ ਔਰ ਉਹਨਾਂ ਦੇ ਜਹਾਜ਼ ਜਿਹੜੇ ਨੇ ਉਹ ਉੜਦੇ ਹੀ ਰਹੇ ਜ਼ਖਮੀਆਂ ਨੂੰ ਕੋਈ ਜਲੰਧਰ ਦੇ ਹਸਪੀਟਲ 'ਚ ਮਿਲਟਰੀ 'ਚ ਕੋਈ ਦੂਸਰੀਆਂ ਥਾਵਾਂ ਤੇ। ਪਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਜਨਰਲ ਸੁਬੇਗ ਸਿੰਘ ਜਿਨ੍ਹਾਂ ਦੀ ਸ਼ਹਾਦਤ ਕਿਉਂਕਿ ਜਦੋਂ ਤੁਸੀਂ ਮੋਰਚਿਆਂ ਦੇ ਵਿੱਚ ਤੁਹਾਡੇ ਸਿੰਘ ਬੈਠੇ ਨੇ ਵਾਕੀ ਟਾਕੀ ਦੇ ਨਾਲ ਤੁਸੀਂ ਡਾਇਰੈਕਸ਼ਨਸ ਦੇ ਰਹੇ ਹੋ ਫਾਇਰਿੰਗ ਹੋ ਰਹੀ ਹੈ ਟੈਂਕ ਨੇ ਰਾਕਟ ਲਾਂਚਰਸ ਇਸਤੇਮਾਲ ਹੋ ਰਹੇ ਨੇ ਉਹ ਸਾਰੇ ਦਾ। ਸੋ ਉਸੇ ਦੌਰਾਨ ਜਦੋਂ ਉਹ ਇੱਕ ਤੋਂ ਦੂਸਰੇ ਮੋਰਚੇ 'ਚ ਨਿਗਰਾਨੀ ਲਈ ਜਾਂਦੇ ਆ ਉਹਨਾਂ ਦੇ ਉੱਤੇ ਗੋਲੀਆਂ ਲੱਗਦੀਆਂ ਨੇ ਉਹਨਾਂ ਨੂੰ
ਸਿੰਘ ਚੁੱਕ ਕੇ ਲਿਆਉਂਦੇ ਨੇ ਔਰ ਉਹ ਆਪਣਾ ਜਿਹੜਾ ਸੀਸ ਹੈ ਉਹਨਾਂ ਦਾ ਜ਼ਖਮੀ ਹਾਲਤ ਦੇ ਵਿੱਚ ਉਹ ਸੰਤਾਂ ਦੀ ਗੋਦ 'ਚ ਟਿਕਿਆ ਹੋਇਆ ਹੈ ਜੀ ਔਰ ਉਹਨਾਂ ਦੀ ਗੋਦ ਦੇ ਵਿੱਚ ਹੀ ਉਹ ਸ਼ਹੀਦੀ ਪਾਉਂਦੇ ਨੇ ਔਰ ਉਸ 'ਚ ਜਿਹੜਾ ਇੱਕ ਡਾਇਲੌਗ ਜਿਹੜਾ ਕਿ ਖਾਸ ਤੌਰ ਤੇ ਜਿਹੜੇ ਇੱਕ ਦੋ ਆਈ ਵਿਟਨੈਸ ਬਾਅਦ 'ਚ ਜੋਧਪੁਰ ਜੇਲ੍ਹ 'ਚ ਵੀ ਗਏ ਔਰ ਉਹਨਾਂ ਨੇ ਇਹ ਦੱਸਿਆ ਜਿਨ੍ਹਾਂ ਦੇ ਸਾਹਮਣੇ ਸਾਰਾ ਵਾਕਿਆ ਹੋਇਆ ਜੀ ਕਿ ਵੀ ਜਨਰਲ ਸੁਬੇਗ ਸਿੰਘ ਦੀ ਮਹਾਨ ਸ਼ਹਾਦਤ ਅੱਜ ਦੀ ਰਾਤ ਇਹ ਵੀ ਕਿਸੇ ਵੀਰ ਨੇ ਇਸ ਦੇ ਉੱਤੇ ਲਿਖਿਆ ਜੀ ਕਿ 5 ਜੂਨ ਦੀ ਰਾਤ ਨੂੰ ਜਨਰਲ ਸਾਹਿਬ ਮੋਰਚਿਆਂ 'ਚ ਖਾੜਕੂਆਂ ਦਾ ਮਨੋਬਲ ਚੁੱਕਣ ਲਈ ਸਾਰੇ ਪਾਸੇ ਆਪ ਨਿਗਰਾਨੀ ਕਰ ਰਹੇ ਸਨ। ਇਸ ਸਮੇਂ ਦੌਰਾਨ ਉਹ ਵਰਦੀ ਗੋਲੀ ਵਿੱਚ ਅਕਾਲ ਤਖਤ ਸਾਹਿਬ ਅਤੇ ਦਰਸ਼ਨੀ ਡਿਓੜੀ ਵਿਚਕਾਰ ਸਨ ਤਾਂ ਅਚਾਨਕ ਉਹਨਾਂ ਦੇ ਕਈ ਗੋਲੀਆਂ ਲੱਗੀਆਂ ਤੇ ਉਹ ਡਿੱਗ ਪਏ। ਉਸ ਸਮੇਂ ਪਿੰਡਰਾਂ ਵਾਲੇ ਜਥੇ ਦੇ ਕੁਝ ਸਿੰਘ ਉਹਨਾਂ ਨੂੰ ਚੁੱਕ ਕੇ ਅਕਾਲ ਤਖਤ ਸਾਹਿਬ ਦੇ ਅੰਦਰ ਲੈ ਗਏ। ਉੱਥੇ ਸੰਤ ਜਰਨੈਲ ਸਿੰਘ ਪਿੰਡਰਾਂ ਵਾਲਿਆਂ ਨੇ ਜਨਰਲ ਸੁਬੇਗ ਸਿੰਘ ਦਾ ਸਿਰ ਆਪਣੀ ਬੁੱਕਲ 'ਚ ਰੱਖ ਲਿਆ ਤੇ ਜਨਰਲ ਸਾਹਿਬ ਨੂੰ ਪੁੱਛਿਆ ਕਿ ਕਿਸ ਤਰ੍ਹਾਂ ਮਹਿਸੂਸ ਕਰ ਰਹੇ ਹੋ। ਜਨਰਲ ਸਾਹਿਬ ਨੇ ਜਵਾਬ ਦਿੱਤਾ, ਜ਼ਿੰਦਗੀ ਦੇ ਇਹਨਾਂ ਆਖਰੀ ਪਲਾਂ 'ਚ ਇੱਕ ਤਾਂ ਗੁਰੂ ਰਾਮਦਾਸ ਮਹਾਰਾਜ ਦੇ ਘਰ ਹਾਂ, ਦੂਜਾ ਗੁਰੂ ਹਰਗੋਬਿੰਦ ਸਾਹਿਬ ਦੇ ਤਖਤ ਤੇ ਹਾਂ ਅਤੇ ਤੀਸਰਾ ਤੁਹਾਡੀ ਬੁੱਕਲ 'ਚ ਹਾਂ। ਇਸ ਤੋਂ ਵਧੀਆ ਮੌਤ ਕੀ ਹੋ ਸਕਦੀ ਹੈ। ਜੀ ਮੇਰਾ ਧਰਮ ਲਈ ਕੁਝ ਕਰਨ ਦਾ ਸੁਪਨਾ ਪੂਰਾ ਹੋ ਗਿਆ ਤੇ ਮੇਰੇ ਮਨ ਨੂੰ ਬਹੁਤ ਸੋਹਣਾ ਮਹਿਸੂਸ ਹੋ ਰਿਹਾ ਹੈ। ਮੈਂ ਗੁਰੂ ਦੀ ਕਿਰਪਾ ਨਾਲ ਤੁਹਾਡਾ ਬਚਨ ਵੀ ਪੂਰਾ ਕਰ ਆਇਆ ਹਾਂ। ਹਥਿਆਰ ਸੁੱਟ ਕੇ ਨਹੀਂ ਆਇਆ, ਅਜੇ ਵੀ ਹਥਿਆਰ ਮੇਰੇ ਹੱਥ 'ਚ ਹੈ। ਜਨਰਲ ਸਾਹਿਬ ਨੇ ਅੱਗੇ ਕਿਹਾ ਕਿ ਅਸੀਂ ਆਪਣੀ ਨਿਭਾ ਚੱਲੇ ਹਾਂ ਤੇ ਤੁਹਾਡਾ ਗੁਰੂ ਰਾਖਾ। ਜੀ ਔਰ ਇਹ ਫਿਰ ਉਹਨਾਂ ਨੇ ਕਿਹਾ ਵੀ ਫਿਰ ਸੰਤ ਪਿੰਡਾਂ ਵਾਲਿਆਂ ਨੇ ਕਿਹਾ, ਜਨਰਲ ਸਾਹਿਬ ਸਮੇਂ ਦਾ ਤਾਂ ਅੱਗੇ ਪਿੱਛੇ ਥੋੜਾ ਫਰਕ ਹੋ ਸਕਦਾ ਹੈ, ਗੁਰੂ ਦੀ ਕਿਰਪਾ ਨਾਲ ਅਸੀਂ ਵੀ ਨਿਭਾ ਕੇ ਆਵਾਂਗੇ। ਇਸ ਤੋਂ ਬਾਅਦ ਖੂਨ ਦਾ ਬਹਾਅ ਤੇਜ਼ ਹੋ ਗਿਆ ਤੇ ਜਨਰਲ ਸੁਬੇਗ ਸਿੰਘ ਸੰਤਾਂ ਦੇ ਬੁੱਕਲ 'ਚ ਗੁਰੂ ਰਾਮਦਾਸ ਦੇ ਘਰ ਅਤੇ ਗੁਰੂ ਹਰਗੋਬਿੰਦ ਸਾਹਿਬ ਦੇ ਤਖਤ ਤੇ ਸ਼ਹੀਦੀ ਜਾਮ ਪੀ ਗਏ। ਪਿੰਡਾਂ ਵਾਲਿਆਂ ਨੇ ਸਿੰਘਾਂ ਨੂੰ ਹੁਕਮ ਕੀਤਾ ਕਿ ਜਨਰਲ ਸਾਹਿਬ ਦਾ ਸ਼ਹੀਦੀ ਸਰੂਪ ਪੂਰੇ ਸਨਮਾਨ ਨਾਲ ਚਿੱਟੀ ਚਾਦਰ 'ਚ ਲਪੇਟ ਦੇਵੋ ਅਤੇ ਉਹਨਾਂ ਦੀ ਹਿੱਕ ਤੇ ਉਹਨਾਂ ਦਾ ਹਥਿਆਰ ਰੱਖ ਕੇ ਇੱਕ ਪਾਸੇ ਸਤਕਾਰ ਸਹਿਤ ਰੱਖ ਦੇਵੋ। ਇਸ ਤੋਂ ਬਾਅਦ ਪਿੰਡਾਂ ਵਾਲਿਆਂ ਨੇ ਯੁੱਧ ਦੀ ਕਮਾਨ ਸੰਭਾਲ ਲਈ ਤੇ ਖਾੜਕੂਆਂ ਨੂੰ ਮੋਰਚਿਆਂ ਤੇ ਡਟ ਜਾਣ ਲਈ ਕਿਹਾ। ਇੱਕ ਜਿਹੜਾ ਇਸ ਦੇ ਵਿੱਚ ਸ਼ਾਇਦ ਜੇ ਪਿਕਚਰ ਮੈਂ ਟੈਕਨੀਕਲ ਟੀਮ ਨੂੰ ਕਹਾਂ ਕਿ ਵੀ ਉਹਦਾ ਕਿ ਜਦੋਂ ਫਾਈਨਲੀ ਸੰਤਾਂ ਦੇ ਵੀ ਸ਼ਹਾਦਤ ਹੋ ਗਈ, ਸਿੰਘ ਵੀ ਸਾਰੇ ਸ਼ਹੀਦ ਹੋ ਗਏ ਤੇ ਰੱਸਿਆਂ ਦੇ ਨਾਲ ਜਨਰਲ ਸੁਬੇਗ ਸਿੰਘ ਦੀ ਦੇਹ ਨੂੰ ਘੜੀਸ ਕੇ ਅਕਾਲ ਤਖਤ ਦੇ ਸਾਹਮਣੇ ਲਿਆ ਕੇ ਫੌਜੀਆਂ ਨੇ ਅਪਮਾਨਿਤ ਕੀਤਾ, ਉਹਨਾਂ ਨੂੰ ਠੁੱਡੇ ਮਾਰੇ ਔਰ ਉਹ ਜਰਨੈਲ ਜਿਸ ਦੇ ਸਾਹਮਣੇ ਆਉਣ 'ਚ 72 ਘੰਟੇ ਕੋਈ ਜਿਹੜਾ ਕੁਸਕਿਆ ਨਹੀਂ ਹੈ, ਇਹ ਇਹਨਾਂ ਦਾ ਪਾਰਟ ਜਿਹੜਾ। ਔਰ ਇਸ ਸਾਰੇ ਹਮਲੇ ਦੌਰਾਨ ਹੋਰ ਅਸੀਂ ਦੇਖਦੇ ਹਾਂ ਕਿ ਕਿਵੇਂ ਹਜ਼ਾਰਾਂ ਸਿੰਘ ਤਾਂ ਸ਼ਹੀਦ ਕੀਤੇ, ਸਿੰਘਣੀਆਂ ਬੱਚੇ ਔਰ ਕੁਝ ਬੱਚੇ ਉਹਨਾਂ ਨੂੰ ਗ੍ਰਿਫਤਾਰ ਕਰਕੇ ਕਈ ਮਹੀਨੇ, ਮੈਨੂੰ ਹੁਣ ਐਗਜ਼ੈਕਟਲੀ ਯਾਦ ਨਹੀਂ, ਸ਼ਾਇਦ ਸਾਲ ਤੋਂ ਜ਼ਿਆਦਾ ਸਮਾਂ, ਔਰ ਉਹ ਵੀ ਬਾਅਦ 'ਚ ਜਦੋਂ ਕੋਈ ਕਿਸੇ ਸਿਵਲ ਲਿਬਰਟੀ ਗਰੁੱਪ ਨੇ ਕੋਈ ਪੈਟੀਸ਼ਨ ਪਾਈ ਤਾਂ ਲੁਧਿਆਣੇ ਦੀ ਜੇਲ੍ਹ 'ਚੋਂ ਉਹਨਾਂ ਨੂੰ ਰਿਲੀਜ਼ ਕੀਤਾ ਗਿਆ। ਦਰਸ਼ਕ ਦੇਖ ਸਕਦੇ ਨੇ ਪਿਕਚਰ ਵੀ ਉਸ ਪੀਰੀਅਡ ਦੀ। ਔਰ ਉਹਨਾਂ ਨੂੰ ਟੈਰਰਿਜ਼ਮ ਦੇ ਲਾ ਥੱਲੇ ਜਿਹੜਾ ਟਾਡਾ ਲਾਇਆ ਸੀ ਉਸ ਦੇ ਥੱਲੇ ਗ੍ਰਿਫਤਾਰ ਕੀਤਾ ਗਿਆ। ਉਹਦੇ ਥੱਲੇ ਕੈਪਸ਼ਨ ਹੈ, ਚਿਲਡਰਨ who were arrested as terrorists by the Indian Army in the attack on Shri Darbar Sahib in 1984. Upon release from jail, the children said, "We don't enjoy life outside jail," as they had become so accustomed to being incarcerated. The news clipping says they were in jail for a long time. ਔਰ ਇਹ ਇਸ ਤੋਂ ਤੁਸੀਂ ਅੰਦਾਜ਼ਾ ਲਾਓ ਕਿ ਵੀ ਇਹ ਜਿਹੜੀ ਟੋਟਲ ਵਾਰ ਸੀ ਇਸ ਦਾ ਕੀ ਮਤਲਬ ਹੈ। ਔਰ ਅੱਜ ਸਾਨੂੰ ਭੈਣ ਜੀ ਅਮਨਜੋਤ ਕੌਰ ਹੋਰਾਂ ਨੇ, ਅਸੀਂ ਕੱਲ ਤਾਂ ਉਹਨਾਂ ਦੀ ਲਿਖਤ ਨਹੀਂ ਸੀ ਪੜ੍ਹ ਸਕੇ ਪੂਰੀ, ਉਹਨਾਂ ਨੇ ਇੱਕ ਹੋਰ ਸਿੱਖਾਂ ਦੀ ਜ਼ਮੀਰ ਨੂੰ ਸਵਾਲ ਇਹਦੇ ਥੱਲੇ ਤੇ ਇਹ ਉਹਦੇ 'ਚ ਉਹਨਾਂ ਨੇ ਸਾਰੇ ਨੁਕਤੇ ਕਿ ਇਸ ਸਾਰੇ ਤੋਂ ਬਾਅਦ ਵੀ ਜਿਹੜੇ ਜ਼ਮੀਰ ਫਰੋਸ਼ ਕਿਸਮ ਦੇ ਲੋਕ ਜਾਂ ਬੇਜ਼ਮੀਰੇ ਜਿਹੜੇ ਨੇ ਉਹ ਸਮਝਦੇ ਨੇ ਕਿ ਭਾਈ ਸਾਡੇ ਨਾਲ ਕੀ ਹੋਇਆ ਜਾਂ ਸਾਡੇ ਨਾਲ ਕੁਝ ਨਹੀਂ ਹੋਇਆ ਇਸ ਸੈਂਸ ਦੇ ਵਿੱਚ,
ਔਰ ਕੱਲ ਜਦੋਂ ਅਸੀਂ ਇਹ ਸੈਗਮੈਂਟ ਕੀਤਾ ਤੇ ਲਾਹੌਰ ਤੋਂ ਸਾਡੇ ਵੀਰ ਮੁਹੰਮਦ ਅਕਰਮ ਜਿਹੜੇ ਸਾਨੂੰ ਇੰਤਹਾ ਪਿਆਰ ਕਰਦੇ ਨੇ, ਜੀ। ਉਹਨਾਂ ਨੇ 2 ਲਾਈਨਾਂ ਲਿਖ ਕੇ भेजियाँ मैसेज भी और उन्होंने ईमेल भी कि आज के दिन फूलों से क्यों खुशबू नहीं आती, आज के दिन फूलों से क्यों खुशबू नहीं आती, ज़रूर किसी रब दे घर विच अज दे दिन कोई घल्लूकारा वरताया गया होवेगा। और ये मैं समझदा भी जज्बातां दे नाल ਉਹ ਇਜ਼ਹਾਰ ਹੈ ਸਿੱਖ ਕੌਮ ਦੇ। ਅਸੀਂ ਮੁਹੰਮਦ ਅਕਰਮ ਜੀ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਔਰ ਅਸੀਂ ਇਹ ਵੀ ਦੱਸ ਦਈਏ ਕਿ ਕੱਲ 6 ਜੂਨ ਦਾ ਦਿਨ ਜਿਹੜਾ ਕਿ ਖਾਸ ਦਿਨ ਹੈ, ਕਿਉਂਕਿ ਇਹ 5 ਔਰ 6 ਜੂਨ ਦੀ ਦਰਮਿਆਨੀ ਰਾਤ ਅਰਲੀ ਆਵਰਸ ਦੇ ਵਿੱਚ ਸੰਤ ਪਿੰਡਾਂ ਵਾਲਿਆਂ ਦੀ ਸ਼ਹੀਦੀ ਹੁੰਦੀ ਹੈ ਜੀ। ਔਰ 6 ਜੂਨ ਦਾ ਦਿਨ ਸੰਤ ਪਿੰਡਾਂ ਵਾਲਿਆਂ ਦੇ ਸ਼ਹੀਦੀ ਦਿਨ ਦੇ ਤੌਰ ਤੇ ਪੰਥ ਨੇ ਉਹਨਾਂ ਨੂੰ, ਜਿੱਥੇ 20ਵੀਂ ਸਦੀ ਦਾ ਮਹਾਨ ਸਿੱਖ ਐਲਾਨਿਆ ਹੋਇਆ, ਉਹਨਾਂ ਦਾ ਸ਼ਹੀਦੀ ਦਿਨ ਹੈ। ਬਿਲਕੁਲ। ਅਕਾਲ ਤਖਤ ਸਾਹਿਬ ਦੇ ਉੱਤੇ ਵੀ ਜਿਹੜਾ ਦਲ ਖਾਲਸਾ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵੱਲੋਂ ਮਾਰਚ ਜਿਹੜਾ ਕਰਕੇ ਉੱਥੇ ਦੀਵਾਨ ਸਜਾਇਆ ਜਾਏਗਾ। ਮਾਰਚ ਆਲਰੇਡੀ ਹੋਇਆ ਅੰਮ੍ਰਿਤਸਰ 'ਚ, ਅੰਮ੍ਰਿਤਸਰ ਬੰਦ ਦਾ ਸੱਦਾ ਵੀ ਸੀ। ਉੱਥੇ ਸਿੱਖਸ ਫਾਰ ਜਸਟਿਸ ਔਰ ਈਸਟ ਕੋਸਟ ਦੇ ਬਹੁਤ ਸਾਰੇ ਗੁਰਦੁਆਰਾ ਸਾਹਿਬਾਨ ਦੀਆਂ ਪ੍ਰਬੰਧਕ ਕਮੇਟੀਆਂ ਦੇ ਸਹਿਯੋਗ ਨਾਲ ਲਿੰਕਨ ਮੈਮੋਰੀਅਲ ਵਾਸ਼ਿੰਗਟਨ ਡੀਸੀ ਦੇ ਵਿੱਚ ਇੱਕ ਵਿਸ਼ਾਲ ਜਿਹੜੀ ਹੈ ਰੈਫਰੈਂਡਮ 2020 ਔਰ ਸਿੱਖ ਸੋਵਰਨਿਟੀ ਖਾਲਿਸਤਾਨ ਰੈਲੀ ਜਿਹੜੀ ਹੈ ਉਹ ਹੋਏਗੀ। ਉਸ ਦੇ ਵਿੱਚ ਜਿਹੜਾ ਉਹ 4 ਤੋਂ 7 ਦਾ ਉਹਦਾ ਟਾਈਮ ਹੈ ਔਰ ਸਾਡੀ ਟੀਵੀ 84 ਦੀ ਸਾਰੀ ਟੀਮ ਜਿਹੜੀ ਹੈ ਅੱਜ ਰਾਤ ਰਵਾਨਾ ਹੋਏਗੀ ਉਸ ਰੈਲੀ ਨੂੰ ਕਵਰ ਕਰਨ ਲਈ। ਅਸੀਂ ਉਸ ਦਾ ਉੱਥੋਂ ਲਾਈਵ ਟੈਲੀਕਾਸਟ ਵੀ ਕਰਾਂਗੇ। ਔਰ ਕੱਲ ਦਾ ਪ੍ਰੋਗਰਾਮ ਜਿਹੜਾ ਖਾਸ ਤੌਰ ਤੇ ਸੱਚੋ ਸੱਚ ਹੈ, ਉਹਦੇ 'ਚ ਅਸੀਂ ਪੈਨਲ ਡਿਸਕਸ਼ਨ ਜਿਹੜੇ ਕਿ ਅੱਡ-ਅੱਡ ਜਿਹੜੇ ਆਸਪੈਕਟ ਨੇ ਇਸ ਸਾਰੇ ਘੱਲੂਘਾਰੇ ਦੇ ਉਹਨਾਂ ਸੰਬੰਧੀ ਔਰ ਅੱਜ ਕੌਮ ਕਿੱਥੇ ਖੜੀ ਹੈ ਉਸ ਨੂੰ ਵੀ ਅਸੀਂ ਵਿਚਾਰ ਅਧੀਨ ਲਿਆਵਾਂਗੇ। ਸੋ ਅਸੀਂ ਇਹ ਪੁਰਜ਼ੋਰ ਅਪੀਲ ਵੀ ਕਰਦੇ ਹਾਂ ਕਿ ਜਿਹੜੇ ਵੀ ਈਸਟ ਕੋਸਟ, ਹਾਲਾਂਕਿ ਬਹੁਤ ਸਾਰੀਆਂ ਬੱਸਾਂ 4 ਚੁਫੇਰਿਓਂ ਆ ਰਹੀਆਂ ਨੇ, ਪਰ ਫਿਰ ਵੀ ਜਿਨ੍ਹਾਂ ਦਾ ਅਜੇ ਤੱਕ ਪੂਰਾ ਮਨ ਨਹੀਂ ਸੀ ਬਣਿਆ ਉਹ ਆਪਣੀਆਂ ਵੈਨਾਂ ਗੱਡੀਆਂ ਰਾਹੀਂ ਉੱਥੇ ਪਹੁੰਚਣ ਤਾਂ ਕਿ ਇਹ ਇਵੈਂਟ ਜਿਹੜੀ ਹੈ ਇਹ ਮੈਸੇਜ ਆਏ ਅਮਰੀਕਾ ਦੀ ਰਾਜਧਾਨੀ ਵਾਸ਼ਿੰਗਟਨ ਡੀਸੀ ਚੋਂ ਕਿ ਕਦੇ ਉਹਨਾਂ ਨੇ ਅਕਾਲ ਤਖਤ ਢਾਹ ਕੇ ਇਹ ਸਮਝਿਆ ਸੀ ਕਿ ਭਾਈ ਐਸੀ ਮਾਰ ਮਾਰੀ ਹੈ ਸਿੱਖਾਂ ਨੂੰ, ਇਹ ਪੜ੍ਹਦੇ ਸੀ ਰਾਜ ਕਰੇਗਾ ਖਾਲਸਾ, ਪਰ ਐਸੀ ਮਾਰ ਮਾਰੀ ਹੈ ਕਿ ਯਾਦ ਕਰੇਗਾ ਖਾਲਸਾ। ਔਰ ਉਹਨਾਂ ਨੂੰ ਇਹ ਦੱਸ ਦਈਏ ਕਿ ਵੀ ਤੁਹਾਡੀਆਂ ਜੜ੍ਹਾਂ ਹੁਣ ਇਸ ਖਾਲਸੇ ਨਹੀਂ ਪੁੱਟਣੀਆਂ ਨੇ ਹਿੰਦੂ ਤਵੀਆਂ ਦੀਆਂ। ਔਰ ਵਾਸ਼ਿੰਗਟਨ ਤੋਂ ਲੈ ਅਕਾਲ ਤਖਤ ਤੋਂ ਲੈ ਕੇ ਜਿੱਥੇ ਸਮਾਗਮ ਹੋ ਰਹੇ ਨੇ ਵਕਤ ਪਿਆ ਏਜੰਸੀਆਂ ਨੂੰ ਉੱਥੇ ਨਾਅਰੇ ਨਾ ਲੱਗ ਜਾਣ ਖਾਲਿਸਤਾਨ ਦੇ। ਜਿਹੜੀ ਪੁਜਾਰੀ ਕਲਾਸ ਹੈ ਉਹਨਾਂ ਰਾਹੀਂ ਅਪੀਲਾਂ ਆ ਰਹੀਆਂ, ਸਿਰਫ ਸਿਮਰਨ ਕਰੋ, ਸਿਰਫ ਜਾਪ ਕਰੋ। ਔਰ ਜਿਨ੍ਹਾਂ ਨੇ ਸ਼ਹੀਦੀਆਂ ਪਾਈਆਂ ਨੇ ਕੌਮ ਦੇ ਘਰ ਬਣਾਉਣ ਦੇ ਲਈ, ਕੌਮ ਦੀ ਅਣਖ ਦੇ ਲਈ। ਔਰ ਤਖਤ ਜਿਹੜੇ ਨੇ ਉਹਨਾਂ ਤੋਂ ਪਾਵਰ ਦੀ ਗੱਲ ਹੁੰਦੀ ਹੈ। ਜੇ ਖਾਲਿਸਤਾਨ ਦੀ ਗੱਲ ਅਕਾਲ ਤਖਤ ਤੋਂ ਨਹੀਂ ਹੋਣੀ ਤਾਂ ਕਿੱਥੋਂ ਹੋਣੀ? ਲੇਕਿਨ ਇਹ ਹਮੇਸ਼ਾ ਹੀ ਜਿਹੜੀ ਡਾਕਟਰ ਚੀਮਾ ਇੰਗਲੈਂਡ ਤੋਂ ਕਹਿੰਦਾ ਹੁੰਦਾ ਨੇ ਕਿ ਇਹ ਜਿਹੜੀ ਪੁਜਾਰੀ ਕਲਾਸ ਹੈ ਇਹ ਹਮੇਸ਼ਾ ਹੀ ਕਿਸੇ ਰੈਵੋਲੂਸ਼ਨ 'ਚ ਵੀ ਦੁਨੀਆ 'ਚ ਦੇਖੋ ਇਹ ਵਿਰੋਧ 'ਚ ਹੀ ਖਲੋਂਦੇ ਨੇ। ਜਦੋਂ ਪਾਕਿਸਤਾਨ ਦੀ ਮੰਗ ਵੀ ਜਿਹੜੀ ਹੈ ਉਹ ਮੁਸਲਿਮ ਲੀਗ ਨੇ ਕੀਤੀ ਔਰ ਕਾਇਦੇ ਆਜ਼ਮ ਮੁਹੰਮਦ ਅਲੀ ਜਿਨ੍ਹਾਂ ਲੀਡ ਕਰ ਰਹੇ ਸੀ ਤੇ ਇਹ ਕਲਾਸ ਜਿਹੜੀ ਹੈ ਉਹਨਾਂ ਨੂੰ ਕਾਫਰੇ ਆਜ਼ਮ ਹੀ ਕਹਿੰਦੇ ਸੀ। ਜਦੋਂ ਕਿ ਆਮ ਜਿਹੜੇ ਲੋਕ ਮਹਿਸੂਸ ਕਰਦੇ ਸੀ ਮੁਸਲਮਾਨ ਕਿ ਭਾਈ ਇਹ ਹੁਣ ਸਾਡਾ ਕਾਇਦ ਹੈ ਔਰ ਇਹ ਕਾਇਦੇ ਆਜ਼ਮ ਹੈ। ਲੇਕਿਨ ਇਹੀ ਹਾਲ ਅੱਜ ਹੈ। ਤੁਸੀਂ ਬਹੁਤ ਸਾਰੇ ਇਹਨਾਂ ਦਾ ਵੀ ਦੇਖੋ, ਅਕਾਲੀਆਂ ਦਾ ਔਰ ਦੂਜਿਆਂ ਦਾ, ਤਾਂ ਉਹ ਤਾਂ ਐਕਸਟੈਂਸ਼ਨ ਹੀ ਹੈ ਆਰਐਸਐਸ ਦੀ। ਪਰ 30 ਮਿਲੀਅਨ ਸਿੱਖ ਕੌਮ ਦਾ ਰਿਜ਼ੋਲਵ ਜਦੋਂ ਅਸੀਂ ਹਰ ਸਾਲ ਪਿਛਲੇ 35 ਸਾਲਾਂ ਤੋਂ ਦੇਖ ਰਹੇ ਹਾਂ ਕਿ ਸਟਰਗਲ ਹਰ ਸਟੈਪ ਅੱਗੇ ਜਾ ਰਹੀ ਹੈ ਦੁਨੀਆ ਭਰ ਦੇ ਵਿੱਚ ਰੈਕਗਨੀਸ਼ਨ। ਔਰ ਇਸ ਛੋਟੀ ਜਿਹੀ ਕੌਮ ਨੇ ਇਹ ਹਿੰਦੂ ਤਵੀ ਜਿਹੜੇ ਹੰਕਾਰੇ ਹੋਏ ਔਰ ਫੁੰਕਾਰੇ ਮਾਰਦੇ ਨੇ, ਇਹ ਡਰਦੇ ਨੇ ਤੇ ਸਿੱਖਾਂ ਤੋਂ ਡਰਦੇ ਨੇ ਕਿ ਭਾਈ ਇਹਨਾਂ ਨੇ ਹੁਣ ਹਟਣਾ ਨਹੀਂ ਹੈ ਪਿੱਛੇ, ਕਿਉਂਕਿ ਇਹੀ ਅਕਾਲ ਤਖਤ ਦਾ ਬਿਰਦ ਵੀ ਹੈ। ਕਿਉਂਕਿ ਜੇ ਅਕਾਲ ਦਾ ਤਖਤ ਸੱਚ ਹੱਕ ਇਨਸਾਫ ਦਾ ਤਖਤ ਹੈ, ਰੱਬ ਦਾ ਤਖਤ ਹੈ, ਤਾਂ ਫਿਰ ਰੱਬ ਨਿਰਭਉ ਨਿਰਵੈਰ ਹੈ। ਸਾਡੀ ਲੜਾਈ ਕਿਸੇ ਧਰਮ ਦੇ ਖਿਲਾਫ ਨਹੀਂ ਹੈ, ਹਿੰਦੂ ਧਰਮ ਦੇ ਖਿਲਾਫ ਹੈ। ਜੋ ਮਰਜ਼ੀ ਕਰਨ, ਗੰਗਾ ਜਮਨਾ ਦੀ ਤਹਿਜ਼ੀਬ 'ਚ ਰਹਿ ਕੇ ਜਮਨਾ ਪਾਰ ਜਾਣ, ਸਾਨੂੰ ਉਹਦੇ ਨਾਲ ਕੋਈ ਨਹੀਂ ਹੈ। ਪਰ ਅਸੀਂ ਆਪਣੇ ਹੱਕਾਂ ਦੇ ਲਈ ਖਲੋਤੇ ਔਰ ਖਾਲਸਾ ਪੰਥ ਦ੍ਰਿੜ ਹੋ ਕੇ ਖਾਲਿਸਤਾਨ ਦੀ ਆਜ਼ਾਦੀ ਲਈ, ਜਿਹੜਾ ਖਾਲਿਸਤਾਨ ਦਰਿਆਏ ਜਮਨਾ ਤੋਂ ਵਾਘਾ ਤੱਕ ਇੰਡੀਪੈਂਡੈਂਟ ਸੋਵਰਨ ਨੇਸ਼ਨ
ਔਰ ਅੱਜ ਇਹ ਮੰਗ ਇੱਕ ਸਿਰੇ ਤੋਂ ਦੂਸਰੇ ਸਿਰੇ ਤੱਕ ਹੈ, ਜੀ ਸਾਡੇ ਹੱਕ ਇੱਥੇ ਰੱਖ ਇੱਥੇ ਰੱਖ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਇੱਥੇ ਲੈਣੇ ਬ੍ਰੇਕ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੀ ਹੈ ਵਿਊਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ ਟੀਵੀ 84 ਇੱਕ ਪੰਥਕ ਚੈਨਲ ਹੈ। ਟੀਵੀ 84 ਸਿੱਖਾਂ, ਕਸ਼ਮੀਰੀਆਂ ਅਤੇ ਭਾਰਤ ਦੀਆਂ ਨਾਰਥ ਈਸਟ ਸਟੇਟਾਂ ਦੇ ਲੋਕਾਂ ਦੇ ਸਵੈਨੇ ਦੇ ਹੱਕਾਂ ਦਾ ਹਾਮੀ ਹੈ। ਅਸੀਂ ਚਾਹਾਂਗੇ ਕਿ ਤੁਸੀਂ ਟੀਵੀ 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ ਟੀਵੀ 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th ਐਵਨਿਊ ਲੌਂਗਲੈਂਡ ਸਿਟੀ, ਨਿਊਯਾਰਕ 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5164060694। ਥੈਂਕ ਯੂ ਸੋ ਮਚ ਵਿਊਅਰਸ। ਵਿਚਾਰਾਂ ਦਾ ਸਿਲਸਿਲਾ ਇਸ ਤਰ੍ਹਾਂ ਚੱਲਦਾ ਰਹੇਗਾ। ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ।